ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, 27 ਤਰੀਕ ਆ ਰਹੀ ਹੈ। ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿ ਹਰ ਮਹੀਨੇ ਅਸੀਂ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਕੇ 27 ਤਰੀਕ ਨੂੰ ਚੁਪਹਿਰਾ ਜਪ ਤਪ ਸਮਾਗਮ ਰੱਖਦੇ ਹਾਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਇਸ ਵਾਰੀ ਵੀ ਇਹ ਚੁਪਹਿਰਾ ਜਪ ਤਪ ਸਮਾਗਮ 27 ਤਰੀਕ ਨੂੰ ਸਵੇਰੇ 10 ਤੋਂ ਸ਼ਾਮ ਨੂੰ 4 ਵਜੇ ਤੱਕ ਹੋਣਗੇ। ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਰੂਪ ਹੋ ਕੇ ਆਪ ਇੱਕ ਇੱਕ ਦੀਆਂ ਝੋਲੀਆਂ ਭਰਦੇ ਨੇ, ਦੁਖੀਆਂ ਦੇ ਦੁੱਖ ਦੂਰ ਕਰਦੇ ਨੇ, ਰੋਗੀਆਂ ਦੇ ਰੋਗ ਦੂਰ ਕਰਦੇ ਨੇ, ਦੁੱਧ ਵਾਲਿਆਂ ਨੂੰ ਦੁੱਧ, ਪੁੱਤ ਵਾਲਿਆਂ ਨੂੰ ਪੁੱਤ ਦਿੰਦੇ ਨੇ। ਆਓ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਦਾ ਸਮਾਂ ਤਕਰੀਬਨ 9 ਵਜੇ ਸਾਰੀਆਂ ਸੰਗਤਾਂ ਨੇ ਰਾਮ ਤੀਰਥ ਰੋਡ ਵਿਖੇ ਪਹੁੰਚ ਜਾਣਾ ਔਰ ਸ਼ਾਮ ਨੂੰ 4 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਦਾ ਆਨੰਦ ਮਾਣਨਾ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਏਗਾ ਔਰ ਜਿਹੜੀਆਂ ਤਰਨ ਤਾਰਨ ਸਾਹਿਬ ਵੱਲੋਂ ਜਾਂ ਉੱਧਰਲੇ ਪਿੰਡਾਂ ਤੋਂ ਜਾਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਨੇ, ਉਹਨਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ ਕਿ 27 ਤਰੀਕ ਨੂੰ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੁਹਾਡੇ ਰਾਮ ਤੀਰਥ ਰੋਡ ਵਿਖੇ ਆਉਣ ਦੇ ਲਈ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ। ਜਿਹੜੀਆਂ ਸੰਗਤਾਂ ਉੱਧਰੋਂ ਆਉਣਾ ਚਾਹਣ 8:30 ਵਜੇ ਭਲਾਈ ਕੇਂਦਰ ਪਹੁੰਚ ਕੇ ਗੱਡੀਆਂ 'ਤੇ ਤੁਸੀਂ ਰਾਮ ਤੀਰਥ ਰੋਡ ਆ ਸਕਦੇ ਹੋ ਔਰ ਵਾਪਸੀ ਉਹੋ ਹੀ ਗੱਡੀਆਂ ਤੁਹਾਨੂੰ ਭਲਾਈ ਕੇਂਦਰ ਵਿਖੇ ਸ਼ਹਿਰ ਵਿਖੇ ਛੱਡ ਦੇਣਗੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 20 ਅਪ੍ਰੈਲ ਇਹ ਮਾਰਚ ਦਾ ਮਹੀਨਾ, 20 ਅਪ੍ਰੈਲ ਨੂੰ ਜੋ ਰੈਣ ਸਭਾਈ ਸਮਾਗਮ ਰੱਖੇ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਪਉਵਿੰਡ ਸਾਹਿਬ। ਆਖੋ ਧੰਨ ਬਾਬਾ ਦੀਪ ਸਿੰਘ, ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਜਿਹੜੇ ਬਾਹਰ ਵਾਲੇ ਸੁਣਦੇ ਹੋ ਟਿਕਟਾਂ ਟੁਕਟਾਂ ਬੁੱਕ ਕਰਾ ਲਓ, ਪਰਿਵਾਰਾਂ ਸਮੇਤ ਪਹੁੰਚਣਾ। ਤੇ ਇੱਥੇ ਜਿਹੜੀਆਂ ਸੰਗਤਾਂ ਸੁਣਦੀਆਂ ਨੇ, ਜੇ ਅੱਗੇ ਤੁਸੀਂ 10-10 ਪ੍ਰੇਮੀਆਂ ਨੂੰ ਲੈ ਕੇ ਆਉਂਦੇ, ਉੱਥੇ 100-100 ਪ੍ਰੇਮੀਆਂ ਨੂੰ ਲੈ ਕੇ ਆਉਣਾ, 200-200 ਪ੍ਰੇਮੀਆਂ ਨੂੰ। ਆਪਣੇ ਦਸਵੰਧ ਵਿੱਚੋਂ ਬੱਸਾਂ ਬੁੱਕ ਕਰ ਲਓ, ਗੱਡੀਆਂ ਬੁੱਕ ਕਰ ਲਓ, ਜਿਵੇਂ ਵੀ ਤੁਸੀਂ ਆ ਸਕਦੇ ਹੋ ਨਾ। 20 ਅਪ੍ਰੈਲ ਨੂੰ ਤਕਰੀਬਨ ਸ਼ਾਮੀ 4 ਵਜੇ ਤੱਕ ਪਹੁੰਚ ਜਾਣਾ ਤੇ ਲੰਗਰ ਪ੍ਰਸ਼ਾਦ ਛਕ ਕੇ ਸਾਰੀਆਂ ਸੰਗਤਾਂ ਨੇ ਫਿਰ ਚੌਂਕੜੇ ਮਾਰ ਕੇ ਬਹਿ ਜਾਣਾ, ਕਿਉਂਕਿ ਕਾਫੀ ਵੱਡਾ ਉੱਥੇ ਹਾਲ ਹੈ, 20-25 ਹਜ਼ਾਰ ਸਰੀਰ ਬਹਿ ਜਾਂਦਾ। ਪਰ ਪਿਛਲੀ ਵਾਰੀ ਉਹ ਹਾਲ ਵੀ ਛੋਟਾ ਪੈ ਗਿਆ ਸੀ। ਆਖੋ ਧੰਨ ਗੁਰੂ ਰਾਮਦਾਸ ਜੀ, ਜਿੰਨੀ ਸੰਗਤ ਅੰਦਰ ਸੀ ਓਨੀ ਸੰਗਤ ਬਾਹਰ ਬੈਠੀ ਸੀ, ਇੰਨਾ ਪ੍ਰਬੰਧ ਕਰਨਾ ਪੈ ਗਿਆ। ਇਸ ਕਰਕੇ 4 ਵਜੇ ਦੇ ਕਰੀਬ ਸਾਰੀ ਸੰਗਤ ਪਹੁੰਚਿਓ, ਲੰਗਰ ਪ੍ਰਸ਼ਾਦ ਛਕ ਕੇ ਸਭ ਨੇ ਫਿਰ ਚੌਂਕੜੇ ਮਾਰ ਕੇ ਮਹਾਰਾਜ ਜੀ ਦੀ ਕਿਰਪਾ ਨਾਲ ਬਹਿ ਜਾਣਾ। 9 ਤੋਂ 3 ਵਜੇ ਤੱਕ ਰੈਣ ਸਬਾਈ ਦਾ ਸਮਾਂ ਹੋਏਗਾ 20 ਅਪ੍ਰੈਲ ਨੂੰ। ਔਰ ਮੈਂ ਬਾਪੂ ਖੰਡੇ ਵਾਲੇ ਦੀ ਗੋਦੀ 'ਚ ਕਹਿ ਰਿਹਾ, ਰੈਣ ਸਬਾਈ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੀ ਇੰਨੀ ਤਾਕਤ ਹੈ, ਇੱਕ ਰਾਤ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਲੇਖੇ ਵਿੱਚ ਲਾ ਦਿਓ, ਰੈਣ ਸਬਾਈ ਕੱਟ ਲਓ, ਬਾਬਾ ਦੀਪ ਸਿੰਘ ਨੇ ਪਤਾ ਨਹੀਂ ਕਿੰਨੀਆਂ ਕੁ ਦੁੱਖਾਂ ਦੀਆਂ ਤੁਹਾਡੀਆਂ ਰਾਤਾਂ ਕੱਟ ਦੇਣੀਆਂ ਨੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਔਰ ਮੈਂ ਗੁਰੂ ਦੀ ਹਜ਼ੂਰੀ 'ਚ ਬੈਠਾ ਖਾਰਾ ਵਚਨ ਕਰ ਰਿਹਾ। ਪਿਛਲੀ ਵਾਰੀ 2 ਸ਼ਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ, ਜਦੋਂ ਮੈਂ ਅੰਦਰ ਐਂਟਰ ਹੋਣ ਲੱਗਾ ਸਾਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਰੈਣ ਸਬਾਈ ਲਈ। ਪਿਛਲੀ ਵਾਰੀ ਹੋਈ ਸੀ 20 ਮਈ ਨੂੰ, ਇਸ ਵਾਰੀ ਆ ਰਹੀ 20 ਅਪ੍ਰੈਲ ਨੂੰ। ਤੇ ਜਦੋਂ ਮੈਂ ਐਂਟਰ ਹੋਣ ਲੱਗਾ 2 ਸ਼ਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ। ਆ ਲੱਖ ਤੋਂ ਥਲਵਾ ਹਿੱਸਾ ਕੰਮ ਨਹੀਂ ਸੀ ਕਰਦਾ ਉਹਨਾਂ ਦਾ, ਤੇ ਇੱਕ ਦੀ ਤੇ ਸਾਡੇ ਤੱਕ ਰਿਪੋਰਟ ਆ ਗਈ, ਦੁਨੀਆ ਨੇ ਸੰਪਰਕ ਨਹੀਂ ਕੀਤਾ। ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਪਿਛਲੇ ਸਾਲ ਵੀਲ ਚੇਅਰ ਤੇ ਸੀ ਉਹ ਬੱਚਾ, ਤੇ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਇੱਕ ਰਾਤ ਰੈਣ ਸਬਾਈ ਕੱਟਣ ਦਾ ਸਦਕਾ ਉਹ ਆਪਣੇ ਪੈਰਾਂ ਤੇ ਖੜਾ ਹੋ ਗਿਆ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਪ੍ਰਤੱਖ ਕਰਾਮਾਤ ਜਿਨੇ ਵੇਖਣੀ ਹੈ ਨਾ, ਉਹ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਜਨਮ ਸਥਾਨ ਦੇ ਉੱਤੇ ਆ ਕੇ ਪਉਵਿੰਡ ਸਾਹਿਬ ਰੈਣ ਸਬਾਈ ਕੱਟ ਲਿਓ। ਦੁੱਧ ਵਾਲਿਆਂ ਨੂੰ ਦੁੱਧ ਮਿਲਣੇ ਨੇ, ਪੁੱਤ ਵਾਲਿਆਂ ਨੂੰ ਪੁੱਤ ਮਿਲਣੇ, ਜਿਨ੍ਹਾਂ ਦੇ ਕਾਰੋਬਾਰ ਰੁਕੇ ਪਏ ਬਾਪੂ ਨੇ ਉਹ ਚਲਾਉਣੇ ਨੇ, ਬਰਕਤਾਂ ਪਾਉਣੀਆਂ ਨੇ, ਜਿਨ੍ਹਾਂ ਦੇ ਵੀਜ਼ੇ ਵੂਜ਼ੇ ਨਹੀਂ ਲੱਗਦੇ ਉਹ ਲਵਾਉਣੇ, ਜੋ ਕੁਝ ਮਰਜ਼ੀ ਲੈ ਲਓ। ਤੇ ਸੱਚੀ ਗੱਲ, ਰੈਣ ਸਬਾਈ ਕੱਟ ਕੇ ਜੇ ਬਾਬਾ ਦੀਪ ਸਿੰਘ ਨੂੰ ਮੰਗ ਲਓਗੇ, ਬਾਬਾ ਦੀਪ ਸਿੰਘ ਵੀ ਤੁਹਾਡੇ ਨਾਲ ਹੀ ਤੁਰ ਪੈਣਗੇ। ਸਤਿ ਸ੍ਰੀ ਅਕਾਲ। 100 ਪ੍ਰੇਮੀਆਂ ਨੂੰ, 200 ਪ੍ਰੇਮੀਆਂ ਨੂੰ ਪ੍ਰੇਰਨਾ, 500 ਪ੍ਰੇਮੀਆਂ ਨੂੰ ਪ੍ਰੇਰਨਾ ਕਰਕੇ ਲਿਆਉਣਾ ਸਭ ਨੇ। ਪਉਵਿੰਡ ਸਾਹਿਬ ਭਿੱਖੀਵਿੰਡ ਦੇ ਕੋਲ ਇਹ ਅਸਥਾਨ ਹੈ। ਭਿੱਖੀਵਿੰਡ ਭਰ ਲੈਣਾ ਗੂਗਲ ਦੇ ਉੱਤੇ, ਪਉਵਿੰਡ ਸਾਹਿਬ ਭਰ ਲੋਗੇ ਉਹ ਵੀ ਆ ਜਾਏਗਾ। ਜਿਹਨੂੰ ਕੁਝ ਨਾ ਸਮਝ ਆਵੇ ਕਿ ਕਿੱਥੇ ਪਹੁੰਚਣਾ ਕਿੱਥੇ ਜਾਣਾ, ਉਹ
ਦੁਪਹਿਰੀ 3 ਵਜੇ ਦੇ ਕਰੀਬ ਸਾਰੇ ਪ੍ਰੇਮੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਪਹੁੰਚ ਜਾਣ। ਦੁਪਹਿਰੀ 3 ਵਜੇ 20 ਅਪ੍ਰੈਲ ਨੂੰ ਦੁਪਹਿਰੀ 3 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਸੰਗਤਾਂ ਪਹੁੰਚ ਜਾਣ। ਉੱਥੋਂ ਫਿਰ ਬੱਸਾਂ ਤੁਹਾਨੂੰ ਪੌਵਿੰਡ ਸਾਹਿਬ ਲੈ ਵੀ ਜਾਣਗੀਆਂ, ਵਾਪਸੀ ਤੇ ਛੱਡ ਵੀ ਦੇਣਗੀਆਂ। ਇਹ ਜ਼ਰੂਰੀ ਬੇਨਤੀ ਹੈ, ਇੱਕ ਦੂਜੇ ਨੂੰ ਮੈਸੇਜ ਕਰ ਦਿਓ। 20 ਅਪ੍ਰੈਲ ਦੀਆਂ ਤਿਆਰੀਆਂ ਕਰ ਲਓ ਹੁਣ ਤੋਂ ਹੀ, ਟਿਕਟਾਂ ਬੁੱਕ ਕਰਾ ਲਓ। ਆਪਣੇ ਆਪਣੇ ਦੁੱਖਾਂ ਨੂੰ ਕਟਵਾਉਣ ਦਾ ਸਮਾਂ ਇਹ ਹੁਣ ਰਹਿਣ ਸਬਾਈ ਆ ਵੀ ਬੜੇ ਮਹੀਨਿਆਂ ਬਾਅਦ ਰਹੀ ਹੈ, ਬਹੁਤ ਮਹੀਨਿਆਂ ਬਾਅਦ ਆਪਾਂ ਕਰਨੇ ਰਹਿਣ ਸਬਾਈ। ਸਭ ਨੂੰ ਬੇਨਤੀ, ਸਭ ਨੇ ਹਾਜ਼ਰੀਆਂ ਵੱਧ ਚੜ ਕੇ ਭਰਨੀਆਂ। ਔਖੀ ਘੜੀ ਨਾ ਦੇਖਣ ਦੇ, ਔਖੀ ਘੜੀ ਨਾ ਦੇਖਣ ਦੇ, ਪੂਰੇ ਗੁਰ ਕੀ ਪੂਰੀ ਸੇਵ, ਆਪੇ ਆਪ ਵਰਤੈ ਸੁਆਮੀ। ਕਾਰਜ ਰਾਸ ਕੀਆ ਗੁਰਦੇਵ, ਆਦ ਮਤ ਪ੍ਰਭ ਅੰਤ ਸੁਆਮੀ। ਆਪਣਾ ਠਾਟ ਬਣਾਇਓ ਆਪ, अपने सेवक की आपे रखे। प्रभु मेरे को वट परताप। औखी कड़ी, औखी कड़ी, औखी कड़ी न देखण दे, औखी कड़ी न देखण दे, औखी अपना बिरद संभाल ले, अपना बिरद संभाल ले, अपना बिरद संभाल ले। औखी घड़ी न देखण ले, औखी घड़ी न देखण दे, जी औखी घड़ी न देखण दे, औखी घड़ी न देखण दे। धन गुरु रामदास जी, 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 धन गुरु रामदास जी। धन बाबा दीप सिंह जी, 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 धन बाबा दीप सिंह जी। वाहिगुरु 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 औखी घड़ी न देखण दे।
ਔਖੀ ਘੜੀ ਨਾ ਦੇਖਣ ਦੇ। ਬੋਲ ਜੀ ਔਖੀ ਘੜੀ ਨਾ ਦੇਖਣ ਦੇ, ਔਖੀ ਘੜੀ ਨਾ ਦੇਖਣ ਦੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਅਰਜਨ ਦੇਵ ਪਾਤਸ਼ਾਹ ਆਪਣੀ ਪਿਆਰੀ ਮਿੱਠੀ ਰਸਨਾ ਤੋਂ ਅੱਜ ਦੇ ਸ਼ਬਦ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਿਰੰਕਾਰ ਦਾ ਸੁਭਾਅ ਦੱਸ ਰਹੇ ਨੇ। ਸੁਭਾਅ ਕੀ ਸੁਭਾਅ ਉਹਦਾ ਕਿ ਉਹ ਆਪਣੇ ਪਿਆਰ ਵਾਲਿਆਂ ਨੂੰ ਕਦੀ ਵੀ ਔਖੀ ਘੜੀ ਨਹੀਂ ਦੇਖਣ ਦਿੰਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜੇ ਤੇ ਅਸੀਂ ਸ਼ਬਦ ਇਦਾਂ ਪੜਾਂਗੇ ਨਾ, ਔਖੀ ਘੜੀ ਨਾ ਦੇਖਣ ਦੇਈ, ਫਿਰ ਇਹ ਚੀਜ਼ ਹੋ ਗਈ ਕਿ ਮਹਾਰਾਜ ਆਉਣ ਵਾਲੇ ਸਮੇਂ 'ਚ ਮੈਨੂੰ ਔਖੀ ਘੜੀ ਨਾ ਦੇਖਣ ਦੇਵੇਂ। ਪਰ ਇਦਾਂ ਨਹੀਂ, ਔਖੀ ਘੜੀ ਨਾ ਦੇਖਣ ਦੇਈ। ਇਹ ਤਿੰਨੇ ਕਾਲਾਂ ਦੇ ਲਈ ਸੱਤੇ ਬਚਨ। ਜੇ ਕਵਾਂਗੇ ਅਰਦਾਸ ਰੂਪ 'ਚ ਮਹਾਰਾਜ ਮੈਨੂੰ ਔਖੀ ਘੜੀ ਨਾ ਵਿਖਾਵੀਂ, ਔਖੀ ਘੜੀ ਨਾ ਵੇਖਣ ਦੇਵੀਂ, ਇਹ ਤੇ ਫਿਊਚਰ ਦੀ ਬੇਨਤੀ ਹੋਗੀ, ਆਉਣ ਵਾਲੇ ਸਮੇਂ ਦੀ। ਪਰ ਇਹਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹਦਾ ਸੁਭਾਅ ਦੱਸ ਦਿੱਤਾ ਵਾਹਿਗੁਰੂ ਪਰਮੇਸ਼ਰ ਦਾ। ਸਾਡਾ ਵਾਹਿਗੁਰੂ ਪਰਮੇਸ਼ਰ ਗੁਰੂ ਰਾਮਦਾਸ, ਉਹਨਾਂ ਦਾ ਸੁਭਾਅ ਦੱਸਿਆ। ਕਹਿੰਦੇ ਇਹੋ ਜਿਹੇ ਨੇ ਪਰਮੇਸ਼ਰ ਸਾਈਂ। ਇਹ ਤਿੰਨੇ ਕਾਲਾਂ ਦੇ ਵਿੱਚ ਬਚਨ ਸੱਚ ਹੈ। ਜਿਹੜਾ ਸਮਾਂ ਬੀਤ ਗਿਆ ਉਹਦੇ ਵਿੱਚ ਵੀ, ਵਰਤਮਾਨ ਦੇ ਵਿੱਚ ਵੀ ਤੇ ਭਵਿੱਖ ਦੇ ਵਿੱਚ ਵੀ, ਉਹਦਾ ਸੁਭਾਅ ਹੈ ਉਹ ਆਪਣੇ ਪਿਆਰ ਵਾਲਿਆਂ ਨੂੰ ਕਦੀ ਵੀ ਔਖੀ ਘੜੀ ਨਹੀਂ ਦੇਖਣ ਦਿੰਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਹੁਣ ਤੁਸੀਂ ਸਿਆਣੇ ਹੋ, ਸਿਆਣੇ। ਕਿਸੇ ਬੰਦੇ ਦਾ ਜਿਹੜਾ ਸੁਭਾਅ ਬਣਦੇ ਨਾ, ਉਹ ਸੁਭਾਅ ਨੂੰ ਚੇਂਜ ਕਰਨਾ ਬੜਾ ਹੀ ਔਖਾ ਹੁੰਦਾ ਹੈ। ਇੱਕ ਆਮ ਬੰਦਾ ਸਾਰੀ ਜ਼ਿੰਦਗੀ ਜਿਹੜਾ ਸੁਭਾਅ ਉਹਦਾ ਬਣ ਗਿਆ ਉਹਨੂੰ ਚੇਂਜ ਨਹੀਂ ਕਰ ਪਾਉਂਦਾ। ਤੇ ਪਰਮੇਸ਼ਰ ਵੀ ਕਦੀ ਆਪਣਾ ਸੁਭਾਅ ਚੇਂਜ ਨਹੀਂ ਕਰਦਾ। ਉਹਦਾ ਵੀ ਸੁਭਾਅ ਬਣ ਗਿਆ ਕਿ ਆਪਣੇ ਪਿਆਰ ਵਾਲਿਆਂ ਨੂੰ ਉਹਨੇ ਤੱਤੀ ਵਾਹ ਨਹੀਂ ਲੱਗਣ ਦੇਣੀ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹਦਾ ਮਤਲਬ ਇਹ ਨਹੀਂ ਕਿ ਪਿਆਰ ਵਾਲਿਆਂ ਤੇ ਦੁੱਖ ਆਏ ਨਹੀਂ, ਪਿਆਰ ਵਾਲਿਆਂ ਤੇ ਕਸ਼ਟ ਆਇਆ ਨਹੀਂ, ਪਿਆਰ ਵਾਲਿਆਂ ਤੇ ਤਕਲੀਫਾਂ ਆਈਆਂ ਨਹੀਂ, ਇਹ ਨਹੀਂ। ਸਗੋਂ ਕਦੀ ਨੋਟ ਕੱਟਣਾ ਰੱਬ ਦੇ ਪਿਆਰਿਆਂ ਤੇ ਕਈ ਵਾਰੀ ਜ਼ਿਆਦਾ ਤਕਲੀਫਾਂ ਆਉਂਦੀਆਂ। ਤੁਸੀਂ ਸਿਆਣੇ ਹੋ, ਕਦੀ ਝੂਠ ਦੀ ਵਿਰੋਧਤਾ ਹੁੰਦੀ ਵੇਖੀ ਜੇ? ਕਦੀ ਝੂਠ ਦੀ ਵਿਰੋਧਤਾ ਨਹੀਂ ਹੋਏਗੀ। ਵਿਰੋਧਤਾ ਹੋਏਗੀ ਤੇ ਸੱਚ ਦੀ ਹੋਏਗੀ। ਇਹਨੇ ਇਦਾਂ ਕਿਉਂ ਕਹਿਤਾ? ਇਹਨੇ ਜਿਹੜਾ ਉਹਨਾਂ ਦੇ ਨਾਲ ਰਲਿਆ ਪਿਆ, ਜਿਹੜਾ ਝੂਠਾ ਬੰਦਾ ਹੈ, ਝੂਠੇ ਬੰਦੇ ਝੂਠੇ ਦੀ ਵਿਰੋਧਤਾ ਕਦੀ ਨਹੀਂ ਕਰਦੇ, ਉਹ ਸੱਚਾਈ ਦੀ ਵਿਰੋਧਤਾ ਕਰਨਗੇ। ਹੁਣ ਤੁਸੀਂ ਸਿਆਣੇ ਹੋ, ਕਦੀ ਕਲੱਬਾਂ ਪੱਬਾਂ 'ਚ ਜਾਣ ਵਾਲਿਆਂ ਦੀ ਵਿਰੋਧਤਾ ਹੁੰਦੀ ਵੇਖੀ? ਕਦੀ ਨਹੀਂ ਹੋਏਗੀ। ਵਿਰੋਧਤਾ ਉਹਨਾਂ ਦੀ ਹੋਏਗੀ ਜਿਹੜੇ ਬਾਣੀ ਪੜ੍ਹਦੇ ਨੇ। ਵਿਰੋਧਤਾ ਉਹਨਾਂ ਦੀ ਹੋਏਗੀ ਜਿਹੜੇ ਸਿਮਰਨ ਕਰਦੇ ਨੇ, ਜਿਹੜੇ ਜੁੜਦੇ ਨੇ ਤੇ ਜੋੜਦੇ ਨੇ, ਜਿਹੜੇ ਸੱਚੇ ਮਾਰਗ ਦੇ ਉੱਤੇ ਚੱਲਦੇ ਨੇ। ਮੈਂ ਜਿਹੜੀ ਗੱਲ ਕਰ ਰਿਹਾ ਕਿ ਇਹ ਨਹੀਂ ਕਿ ਪਿਆਰ ਵਾਲਿਆਂ ਦੇ ਉੱਤੇ ਔਖੇ ਸਮੇਂ ਨਹੀਂ ਆਉਂਦੇ। ਪਿਆਰ ਵਾਲਿਆਂ ਦੇ ਉੱਤੇ ਇਹੋ ਜਿਹੇ ਵੀ ਔਖੇ ਸਮੇਂ ਆ ਜਾਂਦੇ ਨੇ, ਸੰਗਲਾਂ ਦੇ ਨਾਲ ਬੰਨ ਕੇ ਉਹਨਾਂ ਨੂੰ ਗੰਗਾ ਦੇ ਵਿੱਚ ਵੀ ਸੁੱਟ ਦਿੱਤਾ ਜਾਂਦਾ। ਭਗਤ ਕਬੀਰ ਜੀ ਵਰਗਿਆਂ ਨੂੰ ਇਹੋ ਜਿਹਾ ਔਖਾ ਸਮਾਂ ਆ ਗਿਆ, ਆਇਆ ਔਖਾ ਸਮਾਂ। ਪਰ ਪਰਮੇਸ਼ਰ ਨੇ ਕੀਤਾ ਕਿ ਔਖੀ ਘੜੀ ਨਾ ਦੇਖਣ ਦੇਈ। ਆਪਣੇ ਪਿਆਰ ਵਾਲੇ ਨੂੰ ਔਖੀ ਘੜੀ ਵੇਖਣ ਨਹੀਂ ਦਿੱਤੀ। ਕਿਵੇਂ ਨਹੀਂ ਵੇਖਣ ਦਿੱਤੀ? ਸੁੱਟਿਆ ਤੇ ਉਹਨੂੰ ਡੋਬ ਦੇਣਾ, ਸੰਗਲਾਂ ਦੇ ਨਾਲ ਬੰਨਿਆ ਕਿ ਕਿਸੇ ਵੀ ਕੀਮਤ ਦੇ ਉੱਤੇ ਇਹ ਛੁੱਟ ਨਾ ਜਾਵੇ ਤੇ ਤੜਕੇ ਵੀ ਬਾਹਰ ਨਾ ਆ ਜਾਏ। ਪਰ ਕਿੱਡੀ ਹੈਰਾਨਗੀ ਦੀ ਗੱਲ, ਅੰਦਰ ਰਾਮ ਨਾਮ ਵਸਿਆ ਪਿਆ ਸੀ ਕਬੀਰ ਜੀ ਦੇ। ਵਿਰੋਧੀਆਂ ਨੇ, ਰਾਜੇ ਨੇ, ਸਮੇਂ ਦੀ ਹਕੂਮਤ ਨੇ ਗੰਗਾ ਦੇ ਵਿੱਚ ਸੁੱਟਿਆ।
ਪਰ ਹੋਇਆ ਕਿ ਪਰਮੇਸ਼ਰ ਨੇ ਹੱਥ ਦੇ ਕੇ ਰੱਖ ਲਿਆ ਗੰਗਾ ਕੀ ਲਹਿਰ ਮੇਰੀ, ਟੁੱਟੀ ਜੰਜੀਰ ਮਿਰਗਸ਼ਾਲਾ ਪਰ ਬੈਠੇ ਕਬੀਰ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਉਹਨਾਂ ਨੇ ਤੇ ਮਾਰਨ ਦੀ ਪਲੈਨਿੰਗ ਕਰ ਲਈ ਸੰਗਲਾਂ ਦੇ ਨਾਲ ਬੰਨ ਕੇ, ਸੰਗਲਾਂ ਦੇ ਨਾਲ ਬੰਨ ਕੇ ਕਿ ਤੈਰ ਵੀ ਨਾ ਸਕੇ, ਹੱਥ ਪੈਰ ਵੀ ਬਚਾ ਲਈ ਬਿਨਾ ਹੱਥ ਪੈਰ ਮਾਰ ਸਕੇ। ਏਡੀ ਵਿਰੋਧਤਾ ਕੀਤੀ ਪਰ ਰੱਖਣ ਵਾਲੇ ਨੇ ਗੰਗਾ ਦੇ ਵਿੱਚ ਵੀ ਰੱਖ ਲਿਆ। ਹਾਂਜੀ, ਭਗਤ ਪ੍ਰਹਿਲਾਦ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਭਗਤ ਪ੍ਰਹਿਲਾਦ ਕਿੰਨੀ ਵਿਰੋਧਤਾ ਹੋਈ, ਘਰ ਦੇ ਵਿੱਚ ਹੀ ਵਿਰੋਧਤਾ ਹੋਏਗੀ ਤੇ ਸੱਚ ਦੀ ਹੋਏਗੀ, ਝੂਠ ਦੀ ਕਦੀ ਵਿਰੋਧਤਾ ਨਹੀਂ ਹੁੰਦੀ। ਸੱਚ ਦੀਆਂ ਗੱਲਾਂ ਬਣਨਗੀਆਂ, ਇਹ ਤੇ ਇਦਾਂ ਦਾ, ਇਹ ਤੇ ਇਦਾਂ ਦਾ, ਇਹ ਤੇ ਆਹ ਕਰਦਾ, ਇਹਦਾ ਤੇ ਕੰਮ ਹੀ ਇਹੋ ਹੀ ਹੈ। ਹਮੇਸ਼ਾ ਵਿਰੋਧਤਾ ਸੱਚ ਦੀ ਹੋਣੀ ਹੈ, ਝੂਠੇ ਬੰਦੇ ਦੀ ਵਿਰੋਧਤਾ ਨਹੀਂ ਹੁੰਦੀ ਕਦੀ ਵੀ। ਹਾਂਜੀ, ਧੰਨ ਗੁਰੂ ਰਾਮਦਾਸ ਜੀ। ਭਗਤ ਪ੍ਰਹਿਲਾਦ ਦੀ ਇੰਨੀ ਵਿਰੋਧਤਾ ਹੋਈ ਘਰ ਦੇ ਵਿੱਚ ਹੀ ਪਿਓ ਨੇ ਇੰਨੇ ਜ਼ੁਲਮ ਕਰਨੇ ਸ਼ੁਰੂ ਕਰਤੇ, ਇੰਨੇ ਜ਼ੁਲਮ ਕਰਨੇ ਸ਼ੁਰੂ ਕਰਤੇ, ਜ਼ੁਲਮਾਂ ਦੀਆਂ ਹੱਦਾਂ ਟਪਾਤੀਆਂ। ਕਿਤੇ ਤੇ ਭਗਤ ਦੀ ਰਾਖੀ ਵਾਸਤੇ ਉਹ ਗੰਗਾ ਦੇ ਵਿੱਚ ਪ੍ਰਗਟ ਹੁੰਦਾ ਹੈ, ਜੰਜੀਰਾਂ ਤੋੜਦਾ, ਤੇ ਕਿਤੇ ਭਗਤ ਦੀ ਰਾਖੀ ਵਾਸਤੇ ਕੀੜੀ ਦਾ ਰੂਪ ਵੀ ਧਾਰਨ ਕਰ ਲੈਂਦਾ ਹੈ। ਹਾਂਜੀ, ਜਦੋਂ ਥੰਮ ਦੇ ਨਾਲ ਕਿਹਾ, ਗਰਮ ਥੰਮ ਦੇ ਨਾਲ ਪਾ ਜੱਫਾ, ਤੇ ਫਿਰ ਤੁਹਾਨੂੰ ਪਤਾ ਹੀ ਏ ਜਦੋਂ ਭਗਤ ਪ੍ਰਹਿਲਾਦ ਥੰਬ ਦੇ ਨਾਲ ਜੱਫਾ ਪਾਉਣ ਲੱਗੇ ਤੇ ਉਸ ਵੇਲੇ ਥੰਬ ਦੇ ਵਿੱਚੋਂ ਪਰਮੇਸ਼ਰ ਨੂੰ ਨਰ ਸਿੰਘ ਦਾ ਰੂਪ ਵਟਾ ਕੇ ਪ੍ਰਗਟ ਹੋਣਾ ਪੈ ਗਿਆ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਜੇ ਕਿਤੇ ਅੱਗ ਦੇ ਵਿੱਚ ਬਿਠਾਉਂਦਾ ਤੇ ਅੱਗ ਦੇ ਵਿੱਚ ਜਿੰਨੂੰ ਬਾਹਰੇ ਇਹਨੇ ਮਰਨਾ ਨਹੀਂ, ਹੋਲਕਾਂ ਨੇ ਉਹ ਸੜ ਕੇ ਸਵਾਹ ਹੋ ਰਹੀ, ਤੇ ਜਿਹੜਾ ਸੱਚਾ ਉਹ ਅੱਗ ਦੇ ਵਿੱਚੋਂ ਵੀ ਹੱਸਦਾ ਹੋਇਆ ਬਾਹਰ ਆ ਰਿਹਾ ਹੈ। ਹਾਂਜੀ, ਇਹ ਪਰਮੇਸ਼ਰ ਦਾ ਸੁਭਾਅ ਦੱਸਿਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ। ਕਹਿੰਦੇ ਟੈਨਸ਼ਨ ਲੈਣ ਦੀ ਲੋੜ ਨਹੀਂ, ਘਬਰਾਈ ਨਾ, ਇਹ ਨਾ ਸਮਝੀ ਉਦੋਂ ਹੀ ਆਪਣੇ ਭਗਤਾਂ ਦੀ ਪੈਜ ਰੱਖੀ ਏ, ਹੁਣ ਵੀ ਰੱਖਦਾ ਹੈ, ਹੁਣ ਵੀ ਉਹ ਹਾਜ਼ਰ ਨਾਜ਼ਰ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ, ਬਸ ਤੂੰ ਸੱਚ ਦਾ ਪਹਿਰਾ ਨਾ ਛੱਡੀ, ਗੁਰੂ ਰਾਮਦਾਸ ਨੂੰ ਧੰਨ ਕਹਿਣਾ ਨਾ ਛੱਡੀ, ਬਾਬਾ ਦੀਪ ਸਿੰਘ ਨੂੰ ਧੰਨ ਕਹਿਣਾ ਨਾ ਛੱਡੀ, ਆ ਸੱਚ ਦਾ ਮਾਰਗ ਨਾ ਛੱਡੀ, ਤੇ ਟੈਨਸ਼ਨ ਲੈਣ ਦੀ ਲੋੜ ਕੋਈ ਨਹੀਂ। ਜਿਹੜਾ ਪਹਿਲੇ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਆਇਆ, ਹੁਣ ਵੀ ਤੇਰੀ ਇੱਜ਼ਤ ਰੱਖਣ ਲਈ ਤਿਆਰ ਬੈਠਾ ਹੈ, ਤਿਆਰ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੈਂ ਬੇਨਤੀ ਕਰਦਾ, ਪੜਿਓ ਜਰਾ ਕੀ ਬਚਨ ਕਰ ਰਹੇ ਨੇ ਮਹਾਰਾਜ, ਪੜਿਓ ਪਿਆਰ ਦੇ ਵਿੱਚ ਜੋ ਸ਼ਬਦ ਅਸੀਂ ਪੜਨਾ ਹੈ, ਕਿਵੇਂ ਮਹਾਰਾਜ ਨੇ ਇਹ ਬਚਨ ਕੀਤਾ, ਪੜਿਓ ਜੀ। ਔਖੀ ਘੜੀ ਨਾ ਦੇਖਣ ਦੀ, ਆਪਣਾ ਬਿਰਦ ਸੰਭਾਲੇ, हाथ दे रखे अपने को, सास सास प्रतिपाले। ਕਹਿੰਦੇ ਵੇਖੋ ਆਪਣੇ ਪਿਆਰ ਵਾਲਿਆਂ ਨੂੰ ਹੱਥ ਦੇ ਕੇ ਰੱਖ ਲੈਂਦਾ ਹੈ, ਸੇਵਕਾਂ ਦੀ ਹੱਥ ਦੇ ਕੇ ਪੈਜ ਰੱਖਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਆਪਣਿਆਂ ਦੀ ਜਿਹੜੇ ਉਹਦੇ ਆਪਣੇ ਬਣੇ ਨੇ, ਆਪਣਿਆਂ ਦੀ ਉਹ ਇੱਜ਼ਤ ਰੱਖ ਲੈਂਦਾ ਹੈ, ਆਪਣਿਆਂ ਦੇ ਉਹ ਪਰਦੇ ਢੱਕ ਲੈਂਦਾ ਹੈ। ਸੱਚਾਈ ਏ ਅਸੀਂ ਮੰਗਦੇ ਤੇ ਸਭ ਕੁਝ ਉਹਦੇ ਕੋਲੋਂ, ਪਰ ਉਹਨੂੰ ਆਪਣਾ ਸਮਝਦੇ ਕੋਈ ਨਹੀਂ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਮੰਗਦੇ ਸਭ ਕੁਝ ਉਹਦੇ ਕੋਲੋਂ, ਪਰ ਉਹਨੂੰ ਆਪਣਾ ਨਹੀਂ ਸਮਝਦੇ। ਜਦੋਂ ਆਪਣਾ ਸਮਝਾਂਗੇ ਨਾ ਪਿਆਰਿਓ, ਫਿਰ ਉਹ ਹਰ ਜਗ੍ਹਾ ਦੇ ਉੱਤੇ ਇੱਜ਼ਤ ਪੱਤ ਢੱਕ ਹੀ ਲਏਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਿਹਦੀ ਇੱਜ਼ਤ ਪੱਤ ਨਹੀਂ ਟੱਕਦਾ, ਜਿਹੜਾ ਉਹਦਾ ਆਪਣਾ ਬਣ ਜਾਂਦਾ, ਕਿੱਥੇ ਉਹਦੀ ਇੱਜ਼ਤ ਪੱਤ ਨਹੀਂ ਟੱਕਦਾ, ਹਾਂਜੀ, ਕਿੱਥੇ ਉਹਦੀ ਪਿੱਠ ਲੱਗਣ ਦਿੰਦਾ, ਕਿਤੇ ਵੀ ਨਹੀਂ। ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ। ਕਹਿੰਦੇ ਜਿਹੜੇ ਉਹਦੇ ਆਪਣੇ ਬਣ ਜਾਂਦੇ ਨੇ ਨਾ, ਇਸ ਲੋਕ ਵਿੱਚ ਹੀ ਨਹੀਂ ਪਰਲੋਕ ਵਿੱਚ ਵੀ ਉਹਨਾਂ ਦੀ ਉਹ ਪਿੱਠ ਨਹੀਂ ਲੱਗਣ ਦਿੰਦਾ।
ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅਸੀਂ ਉਹਨੂੰ ਆਪਣਾ ਸਮਝੀਏ ਤੇ ਸਹੀ, ਭਰੋਸਾ ਉਹਦੇ ਉੱਤੇ ਰੱਖੀਏ ਤੇ ਸਹੀ, ਉਹਨੂੰ ਆਪਣਾ ਬਣਾਈਏ ਤੇ ਸਹੀ, ਉਹਦੇ ਨਾਲ ਇਹੋ ਜਿਹਾ ਇਸ਼ਕ ਕਰੀਏ ਤੇ ਸਹੀ। ਦਾਤਿਆ ਤੂੰ ਆਪਣਾ ਹੈ। ਜਦੋਂ ਉਹਨੂੰ ਆਪਣਾ ਮੰਨਾਂਗੇ ਨਾ, ਫਿਰ ਉਹ ਸੱਚਮੁੱਚ ਸਾਨੂੰ ਵੀ ਆਪਣਾ ਲਵੇਗਾ, ਸਾਨੂੰ ਵੀ। ਇਹ ਪਰਮੇਸ਼ਰ ਦਾ, ਗੁਰੂ ਰਾਮਦਾਸ ਜੀ ਦਾ ਸੁਭਾਅ ਹੈ, ਗੁਰ ਪਰਮੇਸ਼ਰ ਦਾ ਸੁਭਾਅ ਕਿ ਆਪਣੇ ਪਿਆਰ ਵਾਲਿਆਂ ਨੂੰ ਉਹ ਔਖੀ ਘੜੀ ਨਹੀਂ ਵੇਖਣ ਦਿੰਦਾ। ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖ, ਬੜੀ ਕਮਾਈ ਸੀ, ਬਹੁਤ ਕਮਾਈ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਤਕਰੀਬਨ 16 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਜਹਾਜ਼ੇ ਚਾੜਿਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਏਡੀ ਕਮਾਈ ਸੀ। ਜਿੱਥੇ ਮਹਾਂਪੁਰਖਾਂ ਨੇ ਬਹਿ ਜਾਣਾ, ਇਹੋ ਜਿਹਾ ਔਰਾ ਕ੍ਰੀਏਟ ਹੋ ਜਾਂਦਾ ਸੀ ਕਿ ਜਿਹੜਾ ਵੀ ਉਸ ਵਾਈਬ੍ਰੇਸ਼ਨ 'ਚ ਆ ਜਾਂਦਾ ਸੀ ਨਾ, ਬਸ ਉਹਦੇ ਅੰਦਰ ਵੀ ਨਾਮ ਉਸ ਸਮੇਂ ਚੱਲਣ ਲੱਗ ਪੈਂਦਾ ਸੀ। ਇਹੋ ਜਿਹੀ ਵਾਈਬ੍ਰੇਸ਼ਨ ਸੀ। ਹੁਣ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖ, ਮਹਾਰਾਜਾ ਭੁਪਿੰਦਰ ਸਿੰਘ ਪਟਿਆਲੇ ਦਾ ਮਹਾਰਾਜਾ, ਉਹਦੇ ਮਹਿਲਾਂ 'ਚ ਕਥਾ ਰੱਖੀ। ਉਹ ਵੀ ਸੁਣਦਾ ਹੈ, ਜਿੰਨੇ ਉਹਦੇ ਸੇਵਾਦਾਰ, ਜਿੰਨੇ ਉਹਦੇ ਅਹਿਲਕਾਰ, ਸਾਰੇ ਮਹਾਂਪੁਰਖਾਂ ਦੇ ਬਚਨਾਂ ਨੂੰ ਸੁਣਦੇ ਨੇ। ਸੁਣਿਓ ਧਿਆਨ ਨਾਲ। ਤੇ ਇੱਕ ਦਿਨ ਨਾ ਮਹਾਰਾਜਾ ਭੁਪਿੰਦਰ ਸਿੰਘ, ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖਾਂ ਨੂੰ ਪਤਾ ਕੀ ਕਹਿੰਦਾ? ਕਹਿੰਦਾ ਜੀ ਤੁਸੀਂ ਕਹਿੰਦੇ ਹੋ ਕਿ ਗੁਰ ਪਰਮੇਸ਼ਰ ਜਿਹੜਾ ਹੈ, ਮਾਲਕ ਜਿਹੜਾ ਹੈ, ਵਾਹਿਗੁਰੂ ਨਿਰੰਕਾਰ ਜਿਹੜਾ ਹੈ, ਆਪਣੇ ਪਿਆਰ ਵਾਲਿਆਂ ਦੀ ਆਪ ਰਾਖੀ ਕਰਦਾ ਹੈ, ਆਪ। ਕਹਿੰਦਾ ਇਹ ਗੱਲ ਮੇਰੇ ਮੰਨਣ 'ਚ ਨਹੀਂ ਆਉਂਦੀ। ਮਹਾਂਪੁਰਖ ਕਹਿੰਦੇ ਉਹ ਕਿਵੇਂ? ਕਹਿੰਦੇ ਹੁਣ ਮੇਰੇ ਇੰਨੇ ਸੇਵਾਦਾਰ ਨੇ, ਮੇਰੇ ਇੰਨੇ ਬੰਦੇ ਨੇ, ਜੇ ਉਹਨਾਂ ਦੇ ਉੱਤੇ ਕੋਈ ਮੁਸ਼ਕਲ ਦਾ ਸਮਾਂ ਬਣੇਗਾ, ਮੈਂ ਕਦੀ ਆਪ ਥੋੜੀ ਜਾਣਾ। ਮੈਂ ਤੇ ਅੱਗੋਂ ਬੰਦੇ ਹੀ ਭੇਜਦਾ ਨਾ, ਜਾ ਵੇਖ ਕੇ ਆ ਉਹਨੂੰ ਕੀ ਹੋਇਆ, ਜਾਂ ਉਹਦੇ ਘਰ 'ਚ ਕੀ ਪ੍ਰੋਬਲਮ ਆਈ। ਮੈਂ ਕਦੀ ਆਪ ਚੱਲ ਕੇ ਨਹੀਂ ਗਿਆ। ਮੇਰੇ ਕਿਸੇ ਵੀ ਸੇਵਾਦਾਰ ਦੇ ਉੱਤੇ, ਮੇਰੇ ਕਿਸੇ ਵੀ ਨੌਕਰ ਚਾਕਰ ਦੇ ਉੱਤੇ, ਕਿਸੇ ਦੇ ਉੱਤੇ ਕੋਈ ਮੁਸੀਬਤ ਬਣਦੀ, ਮੈਂ ਨਹੀਂ ਜਾਂਦਾ, ਅੱਗੋਂ ਬੰਦੇ ਭੇਜ ਦੇਣਾ। ਤੇ ਪਰਮੇਸ਼ਰ ਵਾਹਿਗੁਰੂ ਏਡਾ ਵੱਡਾ ਨਿਰੰਕਾਰ, ਉਹ ਆਪ ਕਿਵੇਂ ਜਾ ਸਕਦਾ? ਉਹ ਆਪ ਕਿਵੇਂ ਪਹੁੰਚ ਸਕਦਾ? ਮਹਾਂਪੁਰਖ ਹੱਸ ਪਏ, ਕਹਿੰਦੇ ਰਾਜਾ ਤੇਰੀ ਗੱਲ ਦਾ ਜਵਾਬ ਥੋੜੇ ਦਿਨਾਂ ਤੱਕ ਦੇਾਂਗੇ ਤੈਨੂੰ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਿਉਂਕਿ ਮਹਾਂਪੁਰਖਾਂ ਦੇ ਕੋਲ ਹਰ ਤਰ੍ਹਾਂ ਦੀ ਜੁਗਤੀ ਹੁੰਦੀ, ਹਰ ਤਰ੍ਹਾਂ ਦੀ। ਕਿਵੇਂ ਕਿਹਨੂੰ ਕਿੱਦਾਂ ਸਮਝਾਉਣਾ ਹੈ, ਕਿਵੇਂ ਕਿਹਨੂੰ ਕਿਵੇਂ ਸੁਮਤ ਦੇਣੀ ਹੈ, ਮਹਾਂਪੁਰਖਾਂ ਕੋਲ ਹਰ ਢੰਗ ਹੁੰਦਾ, ਹਰ ਢੰਗ। ਹੁਣ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖ ਕਥਾ ਦੇ ਪ੍ਰਵਾਹ ਚਲਾਈ ਜਾ ਰਹੇ ਉਹਦੇ ਘਰ, ਉਹਦੇ ਮਹਿਲਾਂ 'ਚ। ਤੇ ਜਿਸ ਦਿਨ ਇਹ ਗੱਲ ਬੀਤੀ, ਉਸ ਦਿਨ ਇੱਕ ਸੇਵਾਦਾਰ ਨੂੰ ਕਿਹਾ, ਕਹਿੰਦੇ ਰਾਜੇ ਦਾ ਜਿਹੜਾ ਪੁੱਤਰਾ ਹੈ ਨਾ, ਉਹਦੇ ਖੂਬ ਨਕਲ ਦਾ ਨਾ ਇੱਕ ਰਬੜ ਦਾ ਬੁੱਤ ਬਣਾ ਕੇ ਲਿਆ। ਰਬੜ ਦਾ ਬੁੱਤ 1-2 ਦਿਨਾਂ ਦੇ ਵਿੱਚ ਬਿਲਕੁਲ ਖੂਬ ਉਹੋ ਜਿਹਾ ਰਬੜ ਦਾ ਬੁੱਤ ਤਿਆਰ ਹੋ ਗਿਆ। ਸੁਣਿਓ ਧਿਆਨ ਨਾਲ। ਜਦੋਂ ਤਿਆਰ ਹੋਇਆ, ਹੱਥ ਪੈਰ ਉਦਾਂ ਹੀ, ਮੂੰਹ ਸਿਰ ਉਦਾਂ ਹੀ। ਜਦੋਂ ਤਿਆਰ ਹੋਇਆ, ਕਹਿੰਦੇ ਕੱਪੜੇ ਵੀ ਉਹੋ ਜਿਹੇ ਬਣਵਾਉਣੇ ਨੇ ਜਿਹੋ ਜਿਹਾ ਇਹਦਾ ਪੋਤਰਾ ਪਾਉਂਦਾ ਹੈ। ਕਹਿੰਦੇ ਜੀ ਸੱਚ ਬੱਚਾ। ਹੁਣ ਜਦੋਂ ਬੁੱਤ ਬਣ ਕੇ ਤਿਆਰ ਹੋਇਆ, ਉਹੋ ਜਿਹੇ ਕੱਪੜੇ ਪਾਏ, ਤੇ ਮਹਾਂਪੁਰਖ ਨਾ ਤਲਾਬ ਦੇ ਕੋਲ ਕਥਾ ਕਰਦੇ ਸੀ, ਇਹਦੇ ਮਹਿਲਾਂ 'ਚ। ਰਾਜਾ ਜਦੋਂ ਨਮਸਕਾਰ ਕਰਨ ਆਉਣ ਲੱਗਾ, ਸੇਵਾਦਾਰ ਨੂੰ ਇਸ਼ਾਰਾ ਕੀਤਾ ਕਿ ਉਹ ਬੱਚਾ ਜਿਹੜਾ ਬੁੱਤ ਬਣਾਇਆ ਰਬੜ ਦਾ, ਉਹ ਫੜਾ ਸਕਦਾ। ਉਹ ਫੜਾਇਆ। ਅਜੇ ਰਾਜਾ ਦੂਰੋਂ ਤੁਰਦਾ ਆ ਰਿਹਾ, ਤੇ ਮਹਾਂਪੁਰਖ ਨਾ ਉਹਨੂੰ ਆਪਣੀ ਗੋਦੀ ਦੇ ਵਿੱਚ ਖਿਡਾਉਣ ਲੱਗ ਪਏ, ਜਿਵੇਂ ਸੱਚਮੁੱਚ ਬੱਚੇ ਨੂੰ ਖਿਡਾ ਰਿਹਾ। ਇਹ ਬੜਾ ਖੁਸ਼, ਕਹਿੰਦਾ ਏਡੇ ਵੱਡੇ ਸਾਧੂਆਂ ਦੇ ਹੱਥ ਦੇ ਵਿੱਚ ਮੇਰਾ ਬੱਚਾ, ਉਹ ਖਿਡਾ ਰਹੇ ਨੇ ਬੱਚੇ ਨੂੰ। ਧੰਨ ਭਾਗ ਮੇਰੇ ਬੱਚੇ ਤੇ, ਧੰਨ ਭਾਗ ਇਸ ਬੱਚੇ ਦੇ ਵੀ, ਇਹਦੇ ਕਰਮ ਕਿੰਨੇ ਚੰਗੇ ਨੇ। ਹੁਣ ਜਦੋਂ ਰਾਜਾ ਕੋਲ ਆਇਆ ਨਾ, ਤੇ ਮਹਾਂਪੁਰਖ ਬੱਚੇ ਦੇ ਬੁੱਤ ਨੂੰ ਫੜ ਕੇ ਨਾ ਇਦਾਂ ਉਛਾਲਣ ਲੱਗ ਪਏ, ਜਿਵੇਂ ਕਈ ਵਾਰੀ ਬੱਚੇ ਨੂੰ ਪਿਆਰ 'ਚ ਅਸੀਂ ਹਵਾ 'ਚ ਉਛਾਲਦੇ ਹਾਂ, ਉਦਾਂ ਉਛਾਲਣ ਲੱਗ ਪਏ। ਉਹ ਹੋਰ ਖੁਸ਼ ਹੋਈ ਜਾਵੇ। ਤੇ ਇਹ ਕਰਦਿਆਂ ਨਾ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖਾਂ ਨੇ ਕੀਤਾ ਕਿ ਆਪਣੇ ਹੱਥਾਂ ਦੇ ਵਿੱਚੋਂ ਇਸ ਬੱਚੇ ਦੇ ਬੁੱਤ ਨੂੰ ਨਾ ਤਲਾਬ ਦੇ ਵਿੱਚ ਸੁੱਟ ਦਿੱਤਾ। ਜਦੋਂ ਸੁੱਟਿਆ, ਤੇ ਇਹ ਮਨ 'ਚ ਸੋਚਦਾ, ਕਹਿੰਦਾ ਲੱਗਦਾ ਉਹਨੇ ਕੋਈ ਗੰਦਗੀ ਕਰਤੀ ਮਹਾਂਪੁਰਖਾਂ ਦੇ ਉੱਤੇ, ਇਹਨਾਂ ਨੂੰ ਵੀਰ ਰਸ ਆ ਗਿਆ। ਹੁਣ ਕੋਈ ਹੋਰ ਚੀਜ਼ ਨਹੀਂ, ਕਿਸੇ ਸੇਵਾਦਾਰ ਨੂੰ ਆਵਾਜ਼ ਨਹੀਂ ਮਾਰੀ, ਕਿਸੇ ਨੂੰ ਕੋਈ ਕੱਪੜੇ ਚੇਂਜ ਨਹੀਂ ਕਿ ਮੈਂ ਏਡੇ ਕੀਮਤੀ ਪੋਸ਼ਾਕ ਪਾਈ, ਇੰਨੇ ਵਧੀਆ ਕੱਪੜੇ ਪਾਏ, ਕਿਸੇ ਨੌਕਰ ਨੂੰ, ਕਿਸੇ ਨੂੰ ਆਵਾਜ਼ ਨਹੀਂ ਮਾਰੀ।
ਝੱਟ ਨਾਲ ਫਟਾਫਟ ਤਲਾਬ ਦੇ ਵਿੱਚ ਛਾਲ ਮਾਰੀ। ਜਦੋਂ ਤਲਾਬ ਦੇ ਵਿੱਚ ਛਾਲ ਮਾਰੀ ਤੇ ਉਸ ਬੱਚੇ ਨੂੰ ਜਦੋਂ ਬਚਾਉਣ ਦੇ ਲਈ ਹੱਥ ਪਾਇਆ ਨਾ, ਤੇ ਕੀ ਵੇਖਦਾ, ਇਹ ਤੇ ਰਬੜ ਦਾ ਬੁੱਤ ਹੈ, ਇਹ ਤੇ ਰਬੜ ਦਾ ਬੁੱਤ ਹੈ। ਹੁਣ ਜਦੋਂ ਬਾਹਰ ਆਇਆ ਤੇ ਮਹਾਂਪੁਰਖਾਂ ਨੂੰ ਕਹਿੰਦਾ, ਮਹਾਂਪੁਰਖੋ ਮੈਨੂੰ ਇਹ ਤੁਹਾਡੇ ਚੋਜ ਦੀ ਸਮਝ ਨਹੀਂ ਆਈ, ਇਹ ਮੈਨੂੰ ਇਸ ਚੀਜ਼ ਦੀ ਸਮਝ ਨਹੀਂ ਆਈ, ਤੁਸੀਂ ਇਹ ਰਬੜ ਦਾ ਬੁੱਤ ਕਿਉਂ ਪਾਣੀ ਦੇ ਵਿੱਚ ਸੁੱਟਿਆ? ਤੇ ਉਸ ਵੇਲੇ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖ ਮਹਾਰਾਜਾ ਭੁਪਿੰਦਰ ਸਿੰਘ ਨੂੰ ਪਤਾ ਕੀ ਕਹਿੰਦੇ? ਕਹਿੰਦੇ ਪਿਆਰਿਆ ਸੁਣ, 3-4 ਦਿਨ ਪਹਿਲਾਂ ਤੂੰ ਬਾਣੀ ਦੇ ਉੱਤੇ ਸ਼ੰਕਾ ਕੀਤਾ ਸੀ, ਸ਼ੰਕਾ ਕਿ ਵਾਹਿਗੁਰੂ ਪਰਮੇਸ਼ਰ ਕਿਵੇਂ ਆਪਣੇ ਪਿਆਰਿਆਂ ਦੀ ਆਪ ਪੈਜ ਰੱਖਦਾ ਹੈ। ਮੇਰੇ ਕਿਸੇ ਸੇਵਾਦਾਰ ਦੇ ਉੱਤੇ ਕੋਈ ਬਿਪਤਾ ਬਣਦੀ ਹੈ, ਕਿਸੇ ਨੌਕਰ ਚਾਕਰ ਦੇ ਉੱਤੇ ਬਿਪਤਾ ਬਣਦੀ ਹੈ, ਅੱਗੋਂ ਮੈਂ ਸੇਵਾਦਾਰ ਹੀ ਭੇਜਦਾ ਵਾਂ, ਤੇ ਪਰਮੇਸ਼ਰ ਆਪ ਕਿਵੇਂ ਜਾ ਸਕਦਾ? ਉਸ ਵੇਲੇ ਮਹਾਂਪੁਰਖ ਕਹਿੰਦੇ ਤੇਰੀ ਗੱਲ ਦਾ ਤੈਨੂੰ ਅਸੀਂ ਜਵਾਬ ਦਿੱਤਾ ਹੈ। ਜਵਾਬ, ਉਹ ਪਿਆਰਿਆ, ਤੇਰੇ ਆਪਣੇ ਦੇ ਉੱਤੇ ਜਦੋਂ ਬਿਪਤਾ ਬਣੀ ਨਾ, ਆਪਣੇ ਦੇ ਉੱਤੇ, ਫਿਰ ਤੂੰ ਕਿਸੇ ਨੌਕਰ ਚਾਕਰ ਨੂੰ ਆਵਾਜ਼ ਨਹੀਂ ਮਾਰੀ, ਆਪਣੀ ਕੀਮਤੀ ਪੋਸ਼ਾਕ ਦੀ ਵੀ ਪਰਵਾਹ ਨਹੀਂ ਕੀਤੀ ਕਿ ਮੇਰਾ ਆਪਣਾ ਬੱਚਾ ਡਿੱਗਿਆ ਪਾਣੀ ਦੇ ਵਿੱਚ, ਸਾਰੇ ਕੰਮਕਾਜ ਛੱਡ ਕੇ ਆਪਣੀ ਪੋਸ਼ਾਕ ਦੀ ਵੀ ਪਰਵਾਹ ਨਾ ਕਰਦੇ ਹੋਏ ਕਿਸੇ ਬੰਦੇ ਨੂੰ ਤੂੰ ਆਵਾਜ਼ ਨਹੀਂ ਮਾਰੀ, ਆਪਣੇ ਨੂੰ ਬਚਾਉਣ ਵਾਸਤੇ ਤੂੰ ਆਪ ਛਾਲ ਮਾਰ ਦਿੱਤੀ। ਉਹ ਜਿਵੇਂ ਤੂੰ ਆਪਣੇ ਨੂੰ ਬਚਾਉਣ ਵਾਸਤੇ ਆਪ ਛਾਲ ਮਾਰ ਦਿੱਤੀ ਨਾ, ਤੇ ਜਿਹੜੇ ਪਰਮੇਸ਼ਰ ਦੇ ਆਪਣੇ ਬਣੇ ਨੇ ਨਾ, ਇਸੇ ਤਰ੍ਹਾਂ ਪਰਮੇਸ਼ਰ ਵੀ ਆਪਣਿਆਂ ਦੀ ਪੈਜ ਰੱਖਣ ਵਾਸਤੇ ਆਪ ਹੀ ਪਹੁੰਚ ਜਾਂਦਾ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਗੱਲ ਬਸ ਇੰਨੀ ਹੈ, ਕੋਈ ਆਪਣਾ ਬਣਿਆ ਹੋਵੇ ਸਹੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਆਪਣਿਆਂ ਦੀ ਲਾਜ ਹੁੰਦੀ ਏ, ਆਪਣਿਆਂ ਦੀ। ਮਹਾਂਪੁਰਖ ਬਚਨ ਕਰਦੇ ਸੀ, ਕਹਿੰਦੇ ਆਪਣਾ ਭਾਂਡਾ ਕਿਸੇ ਬਗਾਨੇ ਘਰ ਵੀ ਚਲਿਆ ਜਾਵੇ ਨਾ, 4-5 ਦਿਨਾਂ ਬਾਅਦ ਵੀ ਚੇਤਾ ਆ ਜੇ, ਵਾਪਸ ਮੰਗਾ ਲੈਨੇ, ਸਾਡਾ ਆਪਣਾ ਹੈ, ਆਪਣਾ। ਕਿਉਂ? ਆਪਣਿਆਂ ਦੀ ਲਾਜ ਏ, ਆਪਣਿਆਂ ਦੀ। ਮੇਰੀ ਦੋਵੇਂ ਹੱਥ ਜੋੜ ਬੇਨਤੀ ਹੈ ਪਿਆਰਿਓ, ਉਹਦੇ ਆਪਣੇ ਬਣ ਜਾਈਏ, ਉਹਨੂੰ ਆਪਣਾ ਬਣਾ ਲਈਏ, ਹੈ ਜੀ, ਆਪਣਾ। ਉਹਦੇ ਨਾਲ ਮੰਗੇ ਜਾਈਏ। ਆਮ ਤੌਰ ਤੇ ਕਹਿੰਦੇ ਆ ਨਾ, ਇਹ ਲੜਕੀ ਫਲਾਣੇ ਨਾਲ ਮੰਗੀ ਗਈ ਹੈ, ਇਹ ਲੜਕਾ ਫਲਾਣੀ ਲੜਕੀ ਨਾਲ ਮੰਗਿਆ ਗਿਆ, ਰਿਸ਼ਤਾ ਹੋ ਗਿਆ। ਅਸੀਂ ਵੀ ਆਪਣੇ ਮਾਲਕ ਦੇ ਨਾਲ ਮੰਗੇ ਜਾਈਏ ਪੱਕੇ ਤੌਰ ਤੇ। ਦਾਤਿਆ ਅੱਜ ਤੋਂ ਮੈਂ ਤੇਰਾ ਤੇ ਤੂੰ ਮੇਰਾ। ਸਾਰੇ ਕਹੋ ਅੱਜ ਤੋਂ ਮੈਂ ਤੇਰਾ ਤੇ ਤੂੰ ਮੇਰਾ। ਉਹਦੇ ਨਾਲ ਮੰਗੇ ਜਾਈਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਫਿਰ ਔਖੀ ਘੜੀ ਨਹੀਂ ਵੇਖਣ ਦਿੰਦਾ। ਜੇ ਆ ਵੀ ਜਾਏਗੀ ਨਾ ਔਖੀ ਘੜੀ, ਹੱਥ ਦੇ ਕੇ ਰੱਖ ਲੇਗਾ, ਬਖਸ਼ਿਸ਼ਾਂ ਦਾ ਖਾਤਾ ਖੋਲੇਗਾ ਹੀ ਖੋਲੇਗਾ, ਸੂਲੀ ਦਾ ਕੰਡਾ ਬਣਾ ਦੇਗਾ, ਸੂਲੀ ਦਾ ਕੰਡਾ। ਅੱਗੇ ਕੀ ਸੁਮਤ ਦੇ ਰਹੇ ਮਹਾਰਾਜ, ਪੜਿਓ ਜੀ ਪਿਆਰ ਨਾਲ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀ, ਆਦ ਅੰਤ ਪ੍ਰਭ ਸਦਾ ਸਹਾਈ, ਤਨ ਹਮਾਰਾ ਮੀਤ। ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਮੇਰਾ ਮਨ ਜਿਹੜਾ ਨਾ ਉਸ ਪਰਮੇਸ਼ਰ ਦੇ ਨਾਲ ਜੁੜ ਗਿਆ ਹੈ। ਕਿਹੜੇ ਪਰਮੇਸ਼ਰ ਨਾਲ? ਜਿਹੜਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ, ਪਹਿਲੇ ਵੀ ਸੀ, ਹੁਣ ਵੀ ਹੈ, ਅਗਾਂਹ ਵੀ ਉਹਨੇ ਹੋਣਾ ਹੈ। ਜਿਹੜਾ ਸਾਰਿਆਂ ਦਾ ਮਦਦਗਾਰ ਬਣਿਆ ਰਹਿੰਦਾ ਨਾ, ਕਹਿੰਦੇ ਉਹ ਮੇਰਾ ਮਿੱਤਰ ਬਣ ਗਿਆ, ਉਹਦੇ ਨਾਲ ਮੇਰਾ ਮਨ ਜੁੜਿਆ ਹੀ ਰਹਿੰਦਾ ਹੈ, ਸਤਿਗੁਰਾਂ ਦਾ ਜੁੜਿਆ ਰਹਿੰਦਾ, ਸਾਡਾ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਰਦਾਸ ਕਰਿਓ ਗਰੀਬ ਨਿਵਾਜ ਪਾਤਸ਼ਾਹ, ਤੈਨੂੰ ਪਛਾਣਨ ਵਾਲੀ ਸਾਨੂੰ ਅੱਖ ਮਿਲ ਜੇ, ਜੋ ਹਰ ਵੇਲੇ ਹਰ ਜਗ੍ਹਾ ਦੇ ਉੱਤੇ ਤੁਸੀਂ ਅੰਗ ਸੰਗ ਹੋ ਕੇ ਵਰਤਦੇ ਹੋ ਨਾ, ਕਿਰਪਾ ਦਾ ਖਾਤਾ ਖੋਲ ਦਿਓ, ਤੁਹਾਨੂੰ ਪਛਾਣਨ ਵਾਲੀ ਸਾਨੂੰ ਅੱਖ ਮਿਲੇ, ਤੇ ਹਰ ਵੇਲੇ ਸਾਡਾ ਮਨ ਤੁਹਾਡੇ ਚਰਨਾਂ 'ਚ ਜੁੜਿਆ ਹੀ ਰਿਹਾ ਕਰੇ। ਹਰ ਵੇਲੇ ਉੱਠਦਿਆਂ ਬਹਿੰਦਿਆਂ ਆਉਂਦਿਆਂ ਜਾਂਦਿਆਂ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਰਹੇ, ਕਾਰ ਵਿਹਾਰ ਕਰ ਰਹੇ, ਸਾਡਾ ਮਨ ਜੁੜਿਆ ਹੀ ਰਵੇ ਤੇਰੇ ਚਰਨਾਂ ਨਾਲ। ਇਹ ਅਰਦਾਸ ਕਰਿਓ। ਕਿਹਦੇ ਨਾਲ ਜੁੜਿਆ ਰਵੇ? ਜਿਹੜਾ ਹਰ ਜਗ੍ਹਾ ਦੇ ਉੱਤੇ ਮਦਦਗਾਰ ਹੈ, ਹਰ ਜਗ੍ਹਾ ਦੇ ਉੱਤੇ।
ਜਦੋਂ ਸਾਡਾ ਜਨਮ ਨਹੀਂ ਵੀ ਹੋਇਆ ਨਾ ਉਦੋਂ ਵੀ ਸਾਡੀ ਹੈਲਪ ਕਰ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਮਾਂ ਦੇ ਢਿੱਡ ਦੇ ਵਿੱਚ ਪੁੱਠੇ ਲਟਕੇ ਆ ਨਾ, ਉੱਥੇ ਵੀ ਸਾਡਾ ਮਦਦਗਾਰ ਬਣਿਆ, ਉੱਥੇ ਵੀ ਸਾਡੀ ਉਹਨੇ ਪੈਜ ਰੱਖੀ ਹੋਈ ਹੈ। ਹਾਂਜੀ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ, ਉੱਥੇ ਵੀ ਸਾਡਾ ਮਦਦਗਾਰ ਹੈ। ਜਦੋਂ ਸਾਡਾ ਜਨਮ ਹੋ ਗਿਆ, ਜਨਮ ਲੈਣ ਤੋਂ ਬਾਅਦ ਜੇ ਸਰੀਰ ਨੂੰ ਕੋਈ ਦੁੱਖ ਤਕਲੀਫ ਆ ਗਈ ਹੈ ਨਾ, ਉਦੋਂ ਵੀ ਸਾਡਾ ਮਦਦਗਾਰ ਬਣਿਆ ਹੋਇਆ। ਹੁਣ ਤੇ ਅਸੀਂ ਕਹਿੰਦੇ ਆ ਨਾ ਮੈਂ ਕੀਤਾ, ਮੇਰਾ ਨਾਮ, ਮੇਰਾ ਆ ਅਹੁਦਾ, ਮੈਂ ਨਾ ਕਮਾਈ ਕਰਾਂ, ਮੇਰੇ ਬੱਚੇ ਹੀ ਨਾ ਪਲਣ। ਜਦੋਂ ਤੂੰ ਕਿਸੇ ਜੋਗਾ ਨਹੀਂ ਸੀ ਉਦੋਂ ਤੈਨੂੰ ਖੁਰਾਕ ਕੌਣ ਦੇ ਰਿਹਾ ਸੀ? ਜਦੋਂ ਤੇਰੇ ਹੱਥ ਪੈਰ ਨਹੀਂ ਚੱਲਦੇ ਸੀ, ਮਾਂ ਦੇ ਢਿੱਡ ਵਿੱਚ ਸੀ, ਉੱਥੇ ਤੇਰੀ ਪ੍ਰਤਪਾਲਣਾ ਕੌਣ ਕਰ ਰਿਹਾ ਸੀ? ਉਦਮ ਕਰਨੇ ਨਾ ਛੱਡ, ਆਲਸੀ ਨਾ ਬਣ, ਪਰ ਇੱਕ ਚੀਜ਼ ਦਾ ਧਿਆਨ ਰੱਖ, ਜਿੰਨੇ ਹੁਣ ਤੱਕ ਪੈਜ ਰੱਖੀ ਗਾਂ ਵੀ ਉਹਨੇ ਹੀ ਰੱਖਣੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜਿਹੜਾ ਹਰ ਵੇਲੇ ਮਦਦਗਾਰ ਹੈ, ਜਿਹੜਾ ਹਰ ਵੇਲੇ ਰੱਖਿਆ ਕਰਨ ਵਾਲਾ ਹੈ, ਮਾਂ ਦੇ ਗਰਭ 'ਚ ਵੀ ਰਾਖੀ ਕਰਦਾ ਹੈ, ਸਰੀਰਕ ਰੋਗਾਂ ਤੋਂ ਵੀ ਰਾਖੀ ਕਰਦਾ ਹੈ। ਸੱਚਾਈ ਏ, ਜੇ ਸੰਸਾਰ ਵਿੱਚ ਵਿਚਰਦਿਆਂ ਕੋਈ ਗਰੀਬੀ ਦਾ ਮਾਹੌਲ ਬਣ ਜਾਂਦਾ ਹੈ ਨਾ, ਗਰੀਬੀ ਦਾ, ਕਿਉਂਕਿ ਸੱਚਾਈ ਉਹ ਵੱਲ ਰਵੇ, ਮਿੱਟੀ ਨੂੰ ਵੀ ਹੱਥ ਪਾਓਗੇ ਨਾ ਸੋਨੇ ਵਰਗਾ ਫਾਇਦਾ ਦੇਵੇਗੀ। ਉਹ ਵੱਲ ਨਹੀਂ ਨਾ, ਭਾਵੇਂ ਸੋਨੇ ਦੀ ਕੋਈ ਚੀਜ਼ ਕਿਉਂ ਨਾ ਹੋਵੇ, ਉਹ ਮਿੱਟੀ ਵਾਂਗ ਹੀ ਪਿਆਰਿਓ ਤੁਹਾਡੇ ਕੰਮ ਆਏਗੀ। ਮਿੱਟੀ ਵਾਂਗ ਹੀ, ਕਿਸੇ ਜੋਗੀ ਨਹੀਂ ਉਹ ਚੀਜ਼ ਜੇ ਉਹਦੀ ਨਜ਼ਰ ਨਹੀਂ। ਬਸ ਆਹ ਕੁੰਡੀ ਨੂੰ ਸਮਝਣਾ ਹੈ। ਜੇ ਗਰੀਬੀ ਆ ਗਈ, ਗਰੀਬੀ ਤੋਂ ਵੀ ਰਾਖੀ ਕਰਦਾ ਹੈ, ਉਹਦੇ ਨਾਲ ਚਿੱਤ ਜੋੜੀਏ ਨਾ ਆਪਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜੇ ਸੰਸਾਰ ਵਿੱਚ ਚਲਦਿਆਂ ਕੋਈ ਤੇਰੀ ਵਿਰੋਧਤਾ ਕਰਨ ਵਾਲੇ ਆ ਗਏ, ਤੇਰੇ ਅੱਗੇ ਜਿਹੜਾ ਢਾਲ ਬਣ ਕੇ ਖਲੋ ਜਾਂਦਾ ਨਾ, ਉਹਨੂੰ ਪਛਾਣ ਲੈ, ਉਹਨੂੰ ਪਛਾਣ ਲੈ। ਜਿਹੜਾ ਢਾਲ ਬਣ ਕੇ ਖਲੋ ਗਿਆ, ਜਿਹੜਾ ਕਿਸੇ ਨੂੰ ਨਜ਼ਰ ਨਹੀਂ ਆਇਆ, ਪਰ ਬਾਅਦ ਵਿੱਚ ਉਹ ਬੰਦਾ ਦੰਦਾਂ ਥੱਲੇ ਉਂਗਲੀਆਂ ਪਾ ਕੇ ਸੋਚਦਾ ਹੀ ਰਹਿ ਗਿਆ, ਬਣ ਕੀ ਗਈ ਗੱਲ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਿਹੜਾ ਵਿਰੋਧੀਆਂ ਦੇ ਸਾਹਮਣੇ ਵੀ ਆ ਕੇ ਖਲੋ ਜਾਂਦਾ, ਤੇਰੀ ਢਾਲ ਬਣ ਜਾਂਦਾ। ਪਰ ਕਹਿੰਦੇ ਮੇਰਾ ਚਿੱਤ ਤੇ ਉਹਦੇ ਨਾਲ ਲੱਗਿਆ, ਸਾਡਾ ਲੱਗ ਜੇ। ਅਰਦਾਸ ਕਰਿਓ। ਜਿਹੜਾ ਜਮਾਂ ਤੋਂ ਵੀ ਬਚਾਉਂਦਾ ਹੈ, ਪਰ ਕਹਿੰਦੇ ਮੇਰਾ ਚਿੱਤ ਤੇ ਉਹਦੇ ਨਾਲ ਲੱਗਿਆ, ਜਿਹੜਾ ਹਰ ਵੇਲੇ ਮਦਦਗਾਰ ਹੈ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਕਹਿੰਦੇ ਮੇਰਾ ਤੇ ਅਸਲੀ ਮਿੱਤਰ ਉਹ ਹੀ ਹੈ। ਮੈਂ ਦੂਜੇ ਮਿੱਤਰਾਂ ਨੂੰ ਕੀ ਕਰਨਾ, ਜਿਹੜੇ ਮੇਰੇ ਜਾਣ ਤੋਂ ਬਾਅਦ ਮੇਰੀਆਂ ਗੱਲਾਂ ਬਣਾਉਂਦੇ ਨੇ? ਮੈਂ ਉਹਨਾਂ ਨੂੰ ਲੈ ਕੇ ਕੀ ਕਰਨਾ? ਮੈਂ ਉਹ ਮਿੱਤਰਾਂ ਨੂੰ ਲੈ ਕੇ ਕੀ ਕਰਨਾ ਜਿਹੜੇ ਉੱਤੋਂ ਦਿਖਾਵਾ ਕਰਦੇ ਨੇ ਤੇਰੇ ਨਾਲ ਤੇ ਬਾਅਦ ਵਿੱਚ ਤੇਰੀ ਪਿੱਠ ਵਿੱਚ ਛੁਰੀਆਂ ਮਾਰਨ ਨੂੰ ਤਿਆਰ ਹੁੰਦੇ ਨੇ? ਮੈਂ ਉਹ ਮਿੱਤਰਾਂ ਨੂੰ ਲੈ ਕੇ ਕੀ ਕਰਨਾ? ਪਰ ਕਹਿੰਦੇ ਮੇਰਾ ਮਿੱਤਰ ਤੇ ਉਹ ਹੈ। ਉਹ ਮਿੱਤਰ ਦਾ ਨਾਮ ਲੈ ਲਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਆਦ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਉਹ ਮਿੱਤਰ ਧੰਨ ਹੈ, ਧੰਨ ਹੈ। ਅੱਗੇ ਕੀ ਕਹਿ ਰਹੇ ਪੜਿਓ ਜੀ। ਮਨ ਬਿਲਾਸ ਪਏ, ਮਨ ਬਿਲਾਸ ਪਏ ਸਾਹਿਬ ਕੇ, ਅਚਰਜ ਦੇਖ ਬੜਾਈ। ਕਹਿੰਦੇ ਆਹੀ ਮਾਲਕ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ, ਉਹਦੀ ਵਡਿਆਈ ਵੇਖ ਕੇ ਸੇਵਕਾਂ ਦਾ ਮਨ ਵੀ ਹਰ ਵੇਲੇ ਖੇੜੇ 'ਚ ਰਹਿਣਾ ਸ਼ੁਰੂ ਹੋ ਜਾਂਦਾ। ਹਰ ਵੇਲੇ ਖੇੜੇ 'ਚ ਹੀ ਰਹਿੰਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਬਾਦ ਆਪਿਆ ਤੂੰ ਇਹੋ ਜਿਹਾ ਜਿਹੜਾ ਹਰ ਜਗ੍ਹਾ ਤੇ ਦੌੜ ਪੈਂਦਾ, ਹਰ ਜਗ੍ਹਾ ਤੇ ਤੂੰ ਰਾਖੀ ਕਰਦਾ, ਜਿੱਥੇ ਕੋਈ ਵੀ ਨਹੀਂ ਪਹੁੰਚ ਸਕਦਾ ਤੂੰ ਉੱਥੇ ਵੀ ਪਹੁੰਚ ਜਾਂਦਾ। ਹਾਂਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤੇ ਬਸ ਆਹ ਚੀਜ਼ਾਂ ਵੱਲ ਵੇਖ ਕੇ ਸੇਵਕਾਂ ਦੇ ਅੰਦਰ ਵੀ ਖੇੜਾ ਹੀ ਬਣਿਆ ਰਹਿੰਦਾ, ਖੁਸ਼ੀਆਂ ਹੀ ਬਣੀ, ਹਰ ਵੇਲੇ ਖੇੜੇ 'ਚ ਰਹਿੰਦੇ, ਆਨੰਦ 'ਚ ਰਹਿੰਦੇ। ਕਿਸੇ ਦਾ ਡਰ ਭਉ ਨਹੀਂ ਹੁੰਦਾ, ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ 'ਚ। ਪਤਾ ਹੈ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਵੱਡਾ ਨਾਲ ਬੈਠਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਵੱਡਾ ਨਾਲ ਬੈਠਾ ਹੈ। ਨਾਲ
ਕਈ ਵਾਰੀ ਅਸੀਂ ਜੱਥੇ 'ਚ ਗੱਲ ਕਰਦੇ ਆ, ਇਹਨਾਂ ਨਾਲ ਮੈਂ ਗੱਲ ਕਰਦਾ, ਕੋਈ ਟੈਨਸ਼ਨ ਆ ਜੇ ਦਿਮਾਗ ਤੇ ਆ ਜਾਂਦੀਆਂ ਨੇ, ਉਤਰਾਈਆਂ ਚੜਾਈਆਂ ਹੁੰਦੀਆਂ ਨੇ ਜੀਵਨ 'ਚ, ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਆ ਜੇ, ਇਹ ਕਈ ਵਾਰੀ ਪਰੇਸ਼ਾਨ ਹੋ ਜਾਂਦੇ। ਮੇਰੇ ਅੰਦਰ ਵੀ ਜਦੋਂ ਥੋੜੀ ਜਿਹੀ ਕਣੀ ਬਣਦੀ ਨਾ, ਮੈਂ ਆਪਣੇ ਆਪ ਨੂੰ ਇਦਾਂ ਸਮਝਾਉਣਾ, ਇਹਨਾਂ ਨੂੰ ਵੀ ਇਹੋ ਹੀ ਕਹਿਣਾ, ਮੈਂ ਕਿਹਾ ਟੈਨਸ਼ਨ ਲਵਾਂਗੇ ਉਦੋਂ ਜਦੋਂ ਬਾਬਾ ਦੀਪ ਸਿੰਘ ਮਰ ਜਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਮੈਂ ਸਿੱਧੀ ਬੋਲੀ ਬੋਲਦਾ ਇਦਾਂ ਹੀ, ਮੈਂ ਕਿਹਾ ਟੈਨਸ਼ਨ ਲਵਾਂਗੇ ਉਦੋਂ ਜਦੋਂ ਬਾਬਾ ਮਰੇਗਾ। ਬਾਬੇ ਨੇ ਮਰਨਾ ਕੋਈ ਨਹੀਂ ਤੇ ਸਾਨੂੰ ਟੈਨਸ਼ਨ ਦੀ ਕੀ ਲੋੜ? ਉਹ ਤੇ ਹਾਜ਼ਰ ਨਾਜ਼ਰ ਬੈਠਾ, ਹਾਜ਼ਰ ਨਾਜ਼ਰ ਬੈਠਾ ਸੀ, ਬੈਠਾ ਤੇ ਬੈਠਾ ਹੀ ਰਹਿਣਾ ਉਹਨੇ। ਨਾ ਉਹ ਮਰਤਾ ਨਾ ਹਮ ਡਰੇ ਆ, ਨਾ ਉਹਨੇ ਮਰਨਾ ਤੇ ਸਾਨੂੰ ਫਿਰ ਕਾਹਦਾ ਡਰ ਪਾਓ? ਡਰੇ ਤੇ ਉਹ ਜਿਹਦੇ ਸਿਰ ਦੇ ਉੱਤੇ ਸਾਈ ਨਾ ਹੋਵੇ, ਡਰੇ ਤੇ ਉਹ ਜਿਹਦਾ ਪਿਓ ਛੋਟਾ ਹੋਵੇ, ਡਰੇ ਤੇ ਉਹ ਜਿਹਦਾ ਪਿਓ ਪਿਆਰੇ ਉਹ ਨਕੰਮਾ ਹੋਵੇ, ਡਰੇ ਤੇ ਉਹ। ਅਸੀਂ ਕਾਹਤੋਂ ਡਰੀਏ? ਸਾਡਾ ਪਿਓ ਬੜਾ ਵੱਡਾ ਹੈ, ਸਾਡੇ ਅੰਗ ਸੰਗ ਰਹਿਣ ਵਾਲਾ ਹੈ, ਅਸੀਂ ਉਹਨੂੰ ਭੁੱਲ ਜਾਂਦੇ ਆ, ਪਰ ਉਹ ਆਪਣਾ ਬਿਰਦ ਨਹੀਂ ਭੁਲਾਉਂਦਾ, ਉਹ ਫਿਰ ਅੰਗ ਸੰਗ ਹੋ ਕੇ ਵਰਤਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਭੁਲਾਇਆ ਤੇ ਜੋਗੇ ਨੇ ਸੀ, ਗੁਰੂ ਗੋਬਿੰਦ ਸਿੰਘ ਨੇ ਥੋੜੀ ਭੁਲਾਤਾ ਸੀ ਉਹਨੂੰ। ਭੁਲਾਇਆ ਤੇ ਜੋਗੇ ਨੇ ਸੀ ਨਾ, ਪਰ ਗੁਰੂ ਨੇ ਨਹੀਂ ਭੁਲਾਇਆ। ਭੁਲਾਉਣੇ ਤੇ ਅਸੀਂ ਆ, ਪਰ ਬਾਬਾ ਦੀਪ ਸਿੰਘ ਨਹੀਂ ਭੁੱਲਦਾ। ਭਾਵੇਂ ਨਕੰਮਾ ਚੰਗਾ ਮੰਦਾ ਜਿਹੋ ਜਿਹਾ ਹੈ ਤੇ ਮੇਰਾ ਪੁੱਤ ਨਾ, ਉਹ ਨਹੀਂ ਭੁਲਾਉਂਦਾ। ਡਰੀਏ ਉਦੋਂ ਜਦੋਂ ਉਹ ਕਿਤੇ ਜਾਵੇ, ਉਹਨੇ ਜਾਣਾ ਕਿਤੇ ਨਹੀਂ ਤੇ ਫਿਰ ਸਾਨੂੰ ਟੈਨਸ਼ਨ ਦੀ ਡਰ ਦੀ ਲੋੜ ਕੋਈ ਨਹੀਂ। ਬਸ ਉਹਦੇ ਇਹੋ ਹੀ ਅਚਰਜ ਕੌਤਕ ਵੇਖ ਕੇ ਕਿ ਹਰ ਵੇਲੇ ਉਹ ਹਾਜ਼ਰ ਨਾਜ਼ਰ ਹੋ ਕੇ ਵਰਤਦੇ ਨੇ, ਹਰ ਵੇਲੇ ਅੰਗ ਸੰਗ ਹੋ ਕੇ ਵਰਤਦੇ ਨੇ। ਸੇਵਕ ਆਹੀ ਚੀਜ਼ ਵੇਖ ਕੇ ਹਰ ਵੇਲੇ ਖੁਸ਼ੀ 'ਚ ਰਹਿੰਦੇ, ਖੇੜੇ 'ਚ ਰਹਿੰਦੇ, ਆਨੰਦ 'ਚ ਰਹਿੰਦੇ। ਦੁੱਖ ਤਕਲੀਫਾਂ ਵੀ ਉਹਨਾਂ ਦੇ ਆਨੰਦ ਨੂੰ ਖਤਮ ਨਹੀਂ ਕਰ ਪਾਉਂਦੀਆਂ। ਹਰ ਵੇਲੇ ਖੇੜਾ ਹੀ ਖੇੜਾ, ਚਿਹਰੇ ਹਰ ਵੇਲੇ ਹਸੂ ਹਸੂ ਕਰਦੇ ਨੇ, ਹਰ ਵੇਲੇ ਮਨ ਖਿੜਿਆ ਰਹਿੰਦਾ। ਕਲਪਨਾ ਨਾਂ ਦੀ ਚੀਜ਼ ਹੀ ਕੋਈ ਨਹੀਂ ਹੁੰਦੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ। ਅੱਗੇ ਕੀ ਕਹਿੰਦੇ? ਹਰ ਸਿਮਰ ਸਿਮਰ ਆਨੰਦ ਕਰ ਨਾਨਕ। ਕਹਿੰਦੇ ਫਿਰ ਤੂੰ ਵੀ ਉਹਦਾ ਨਾਮ ਸਿਮਰਨਾ, ਉਹਦੀ ਬਾਣੀ ਪੜ੍ਹ, ਉਹਦਾ ਨਾਮ ਸਿਮਰ, ਉਹਦਾ ਨਾਮ ਸਿਮਰ ਕੇ ਤੂੰ ਵੀ ਹਰ ਵੇਲੇ ਖੇੜੇ 'ਚ ਰਹਿਣਾ ਸ਼ੁਰੂ ਕਰ ਦੇ। ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਜਿਸ ਪਰਮੇਸ਼ਰ ਨੇ ਸਿਮਰਨ ਕਰਨ ਵਾਲਿਆਂ ਦੀ, ਆਪਣਿਆਂ ਦੀ ਹਰ ਜਗ੍ਹਾ ਦੇ ਉੱਤੇ ਇੱਜ਼ਤ ਰੱਖੀ ਹੈ ਨਾ, ਤੂੰ ਵੀ ਉਹਦੀਆਂ ਵਡਿਆਈਆਂ ਨੂੰ ਸੁਣ ਕੇ ਉਹਦਾ ਬਣਨਾ ਸ਼ੁਰੂ ਕਰ ਦੇ। ਉਹਦੇ ਵੱਲ ਆਪਣੇ ਪਿਆਰ ਦੇ ਕਦਮ ਵਧਾਉਣੇ ਸ਼ੁਰੂ ਕਰ ਦੇ। ਉਹਨੂੰ ਆਪਣਾ ਬਣਾ, ਉਹਦਾ ਆਪਣਾ ਬਣ ਜਾ, ਜਿਨੇ ਹਰ ਵੇਲੇ ਤੇਰੀ ਪਹਿਚ ਰੱਖੀ। ਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ। ਆਓ ਅਖੀਰ ਦੇ ਉੱਤੇ ਬੜੇ ਪਿਆਰ 'ਚ ਸਾਰੇ ਤਰਲਾ ਪਾਇਓ, ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਸਾਰੀ ਸੰਗਤ ਪਿਆਰ 'ਚ ਜਿੱਥੇ ਜਿੱਥੇ ਬੈਠੇ ਤਰਲਾ ਪਾਇਓ, ਮੇਰੀ ਬੇਨਤੀ ਹੈ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਬਾਕੀ ਸਾਰੀਆਂ ਸੇਵਾਵਾਂ ਬਾਰੇ ਸੰਗਤਾਂ ਨੂੰ ਪਤਾ ਹੈ। ਜੇ ਕੋਈ ਨਵੇਂ ਪ੍ਰੇਮੀ ਨੇ, ਉਹਨਾਂ ਨੂੰ ਮੈਂ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ, ਸੇਵਾਵਾਂ ਦਾ ਕੁੰਭ ਇਹ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵਿਖੇ ਚੱਲ ਰਿਹਾ ਹੈ। ਆਪਣੀਆਂ ਅੱਖਾਂ ਨਾਲ ਆ ਕੇ ਵੇਖਿਆ ਕਰੋ ਕਿਵੇਂ ਸਕੂਲ ਚੱਲਦਾ, ਦਾਤਾ ਬੰਦੀ ਛੋੜ ਪਬਲਿਕ ਸਕੂਲ। ਦੋਵੇਂ ਤਰ੍ਹਾਂ ਦੀ ਪੜ੍ਹਾਈ, ਦੁਨਿਆਵੀ ਵੀ, ਗੁਰਮਤਿ ਦੀ ਵੀ। ਹਸਪਤਾਲ ਚੱਲ ਰਿਹਾ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ। ਇੱਕੋ ਛੱਤ ਥੱਲੇ ਸਾਰੇ ਲਾਗਤ ਮੁੱਲ ਨਾਲ ਇਲਾਜ ਹੁੰਦੇ ਨੇ, ਲਾਗਤ ਮੁੱਲ ਨਾਲ। ਔਰ ਮੈਂ ਗੁਰੂ ਪਿਤਾ ਜੀ ਦੀ ਗੋਦੀ 'ਚ ਕਹਿ ਰਿਹਾ, ਇੱਥੇ ਜਿਹੜੇ ਡਾਕਟਰ ਸੇਵਾ ਨਿਭਾਉਂਦੇ ਨੇ, ਉਹਨਾਂ ਦੇ ਲਫ਼ਜ਼ ਨੇ ਕਿ ਜਿਹੜੀਆਂ ਬਿਮਾਰੀਆਂ ਬਾਕੀ ਥਾਵਾਂ ਤੋਂ ਠੀਕ ਨਹੀਂ ਹੁੰਦੀਆਂ, ਪਤਾ ਨਹੀਂ ਇੱਥੇ ਕਿਹੜੀ ਵਾਈਬ੍ਰੇਸ਼ਨ ਬਾਬਾ ਦੀਪ ਸਿੰਘ ਦੀ ਸ਼ਕਤੀ ਕੰਮ ਕਰਦੀ ਹੈ। ਜਿਹੜਾ ਇਲਾਜ ਬਾਹਰ ਮੰਨ ਲਓ ਮਹੀਨੇ 'ਚ ਹੋਣਾ, ਇੱਥੇ ਖੰਡੇ ਵਾਲਾ ਬਾਬਾ 3 ਦਿਨਾਂ 'ਚ ਰੋਗੀਆਂ ਨੂੰ ਰਾਜੀ ਕਰ ਦਿੰਦਾ ਹੈ। ਖੁਦ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ। ਇੱਕੋ ਛੱਤ ਥੱਲੇ ਇਲਾਜ ਹੋ ਰਹੇ, ਅਲਟਰਾਸਾਊਂਡ ਵੀ, ਐਕਸ-ਰੇ ਵੀ, ਖੂਨ ਦੀ ਜਾਂਚ ਵੀ। ਇਹ ਤੋਂ ਇਲਾਵਾ ਅੱਖਾਂ ਦੇ ਇਲਾਜ, ਕੰਨਾਂ ਦੇ ਇਲਾਜ, ਦੰਦਾਂ ਦੇ ਇਲਾਜ, ਇਹ ਸਾਰੀਆਂ ਚੀਜ਼ਾਂ ਮਹਾਰਾਜ ਜੀ ਦੀ ਕਿਰਪਾ ਦੇ ਨਾਲ। ਤੇ ਇਸੇ ਜਗ੍ਹਾ ਦੇ ਉੱਤੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ, ਉਹਦੇ ਰਾਹੀਂ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਹ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਬਿਲਕੁਲ ਨਾਲ ਦੇ ਪਿੰਡ ਦੇ ਵਿੱਚ ਬਹੁਤ ਸਾਰੇ ਪਰਿਵਾਰ, ਜਿਨ੍ਹਾਂ ਪਰਿਵਾਰਾਂ ਦੇ ਵਿੱਚ 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਹੋ ਕੇ ਜਾਂਦਾ ਹੈ।
ਉਹ ਸੇਵਾ ਵੀ ਜਿਹੜੇ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ ਉਹਨਾਂ ਦੇ ਘਰਾਂ 'ਚ ਲੰਗਰ ਪਹੁੰਚਾਉਣ ਦੀ ਸੇਵਾ, ਵਿਧਵਾ ਬੀਬੀਆਂ ਨੂੰ ਹਰ ਮਹੀਨੇ ਰਾਸ਼ਨ। ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਨਾਲ ਦੇ ਪਾਸੇ ਵੱਡਾ ਗੁਰਦੁਆਰਾ ਸਾਹਿਬ ਬਣਦੇ ਆ। ਸਰਾਂ ਦੀਆਂ ਨੀਹਾਂ ਤੁਸੀਂ ਸਾਰੇ ਰੋਜ਼ ਲਾਈਵ ਦੇ ਮਾਧਿਅਮ ਰਾਹੀਂ ਵੇਖਦੇ ਹੋ। ਕਾਫੀ ਅਸੀਂ ਜੋ ਨੀਹਾਂ ਤੋਂ ਹੁਣ ਤਾਂ ਆ ਰਹੇ ਆ, ਸਰਾਂ ਵੀ ਬਣ ਰਹੀ, ਵੱਡਾ ਗੁਰੂ ਘਰ ਵੀ, ਵੱਡਾ ਦੀਵਾਨ ਹਾਲ ਬਾਬਾ ਦੀਪ ਸਿੰਘ ਜੀ ਦੇ ਨਾਂ ਦਾ, ਨਾਲ ਜੀ ਦੇ ਆ ਪ੍ਰਵਾਨ ਪਾਰਕ। ਇਹ ਜੋ ਤੁਸੀਂ ਕਿਣਕਾ ਟਰਸਟ ਨੂੰ ਦਿੰਦੇ ਹੋ ਪਿਆਰਿਓ, ਇਹ ਕਾਰਜਾਂ ਲਈ ਵਰਤਿਆ ਜਾਂਦਾ। ਤੇ ਮੇਰੀ ਨਿਮਰਤਾ ਸਹਿਤ ਬੇਨਤੀ, ਜਿੱਥੇ ਜਿੱਥੇ ਤੁਸੀਂ ਸੁਣਦੇ ਹੋ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਮਹੀਨੇ ਦੀ ਟਰਸਟ ਨੂੰ ਭੇਜਣੀ 100 ਰੁਪਈਆ 500 ਰੁਪਈਆ 1000 10,000 ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ। ਮੈਂ ਤੁਹਾਨੂੰ ਕਹਿ ਰਿਹਾ ਜਿਹੜੇ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਹੋ, ਤੇ ਪੱਕੇ ਮਹੀਨਾਵਾਰੀ ਡੋਨਰ ਵੀ ਬਣੋ। ਔਰ ਜਿਹੜੇ ਸੇਵਾ ਲੈਣੀ ਚਾਹੋ ਕਿ ਅੱਜ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਦੇ ਵਿੱਚ ਇੱਕ ਦਿਨ ਦੇ ਲੰਗਰ ਦੀ ਸੇਵਾ ਮੇਰੀ ਹੈ, ਉਹ ਵੀ ਉਸ ਢੰਗ ਨਾਲ ਵੀ ਤੁਸੀਂ ਸੇਵਾ ਕਰ ਸਕਦੇ ਹੋ। ਜੇ ਕੋਈ ਚਾਹਵੇ ਮੇਰੇ ਬੱਚੇ ਦਾ ਜਨਮ ਦਿਨ ਹੈ ਜਾਂ ਮੈਰਿਜ ਐਨਵਰਸਰੀ, ਕੋਈ ਵੀ ਕਾਰਜ ਹੈ, ਇੱਕ ਦਿਨ ਦੀ ਸੇਵਾ ਬਾਬੇ ਨਾਨਕ ਦੀ ਰਸੋਈ ਦੀ ਮੇਰੀ, ਉਹ ਸੇਵਾ ਝੋਲੀ 'ਚ ਪਵਾ ਲਓ। ਜਿਹੜੀ ਫ੍ਰੀ ਟਿਫਨ ਸੇਵਾ ਚੱਲ ਰਹੀ, ਇੱਕ ਪਰਿਵਾਰ ਦੀ, 2 ਪਰਿਵਾਰਾਂ ਦੀ, 5 ਪਰਿਵਾਰਾਂ ਦੀ 1 ਮਹੀਨੇ ਦੀ ਸੇਵਾ ਲੈ ਲਓ, ਉਹ ਤੁਹਾਡੀ ਮਰਜ਼ੀ। ਇੱਥੇ ਸਹਿਜ ਪਾਠਾਂ ਦੇ ਪ੍ਰਵਾਹ ਚੱਲਦੇ, ਉਹ ਸੇਵਾ ਲੈ ਲਓ, ਤੁਹਾਡੀ ਮਰਜ਼ੀ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਤੁਸੀਂ ਸਾਰਿਆਂ ਨੇ ਸਾਥ ਦੇਣਾ ਤਾਂ ਜੋ ਇਹ ਸੇਵਾਵਾਂ ਹੋਰ ਵੱਧ ਚੜ ਕੇ ਚੱਲ ਸਕਣ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ। ਟਰਸਟ ਦੇ ਨੰਬਰ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਚੱਲਦੇ ਨੇ। ਕੋਈ ਵੀ ਸੇਵਾ ਆਪਣੀ ਝੋਲੀ 'ਚ ਪਵਾਉਣੀ ਚਾਹੋ, ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਸੇਵਾ ਝੋਲੀ 'ਚ ਪਵਾ ਸਕਦੇ ਹੋ। ਇਹ ਬੇਨਤੀਆਂ ਪ੍ਰਵਾਨ ਕਰਿਓ। ਆਓ 2-3 ਮਿੰਟ ਪੜੋ, ਫਿਰ ਮੈਂ ਸਮਾਪਤੀ ਕਰਾਂਗਾ ਜੀ। ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਏ। ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਤੇਰੇ ਬੱਚਿਆਂ ਨੂੰ ਭੁੱਲ ਕੇ ਵੀ ਕਦੇ ਅਭਿਮਾਨ ਨਾ ਆਵੇ। ਤੇਰੇ ਬੱਚਿਆਂ ਨੂੰ ਭੁੱਲ ਕੇ ਵੀ ਕਦੇ ਅਭਿਮਾਨ ਨਾ ਆਵੇ। ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ। ਧੰਨ ਬਾਬਾ ਦੀਪ ਸਿੰਘ ਜੀ। ਸੁਖ ਦੁੱਖ ਵੇਲੇ ਤੈਨੂੰ ਯਾਦ ਕਰਾਂ, ਹਰ ਵੇਲੇ ਇਹ ਫਰਿਆਦ ਕਰਾਂ।
इतना ख्याल रखना जी के बच्चा तेरा डोल ना जावे। बस इतना ख्याल रखना जी के बच्चा तेरा डोल ना जावे। बाबा जी दया करो कि तेरी मेरी तोड़ निभ जाए। उतरना बाबा जी दया करो कि तेरी मेरी तोड़ निभ जावे। ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਤੇਰੇ ਚਰਨਾਂ ਦੇ ਵਿੱਚ ਮੈਂ ਰਹਾਂ ਤੇ ਜਪਦਾ ਰਹਾਂ ਤੇਰਾ ਹੀ ਨਾਮ। ਤੇਰੇ ਚਰਨਾਂ ਦੇ ਵਿੱਚ ਮੈਂ ਰਹਾਂ ਤੇ ਜਪਦਾ ਰਹਾਂ ਤੇਰਾ ਹੀ ਨਾਮ। ਆਪਣੇ ਰੰਗ ਵਿੱਚ ਹੀ ਰੰਗ ਦੇਣਾ ਕਿ ਰੰਗ ਕੋਈ ਹੋਰ ਨਾ ਚੜ ਜਾਵੇ। ਆਪਣੇ ਰੰਗ ਵਿੱਚ ਹੀ ਰੰਗ ਦੇਣਾ ਕਿ ਰੰਗ ਕੋਈ ਹੋਰ ਨਾ ਚੜ ਜਾਵੇ। ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਤੇਰੇ ਬੱਚਿਆਂ ਨੂੰ ਭੁੱਲ ਕੇ ਵੀ ਕਦੇ ਅਭਿਮਾਨ ਨਾ ਆਵੇ। ਤੇਰੇ ਬੱਚਿਆਂ ਨੂੰ ਭੁੱਲ ਕੇ ਵੀ ਕਦੇ ਅਭਿਮਾਨ ਨਾ ਉਤਰਨਾ। ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ ਹੈ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ
ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ ਹੈ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ ਹੈ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ
ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ ਇੱਕ ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਚ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ, ਇਹ ਜ਼ਰੂਰੀ ਬੇਨਤੀ ਸੁਣਿਓ ਵੀ, ਸ਼ੇਅਰ ਵੀ ਕਰਿਓ ਔਰ ਇਹਨੂੰ ਮੰਨਿਓ ਵੀ ਜ਼ਰੂਰ। ਦਾਸ ਦੀ ਪਹਿਲੀ ਕਿਤਾਬ ਸਭ ਨੂੰ ਪਤਾ ਹੈ ਆਈ ਸੀ, ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਉਸ ਤੋਂ ਬਾਅਦ ਪਿਤਾ ਜੀ ਨੇ ਕਿਰਪਾ ਕੀਤੀ, ਇਹ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ। ਤੀਸਰੀ ਕਿਤਾਬ ਆਈ ਪ੍ਰੇਰਨਾਦਾਇਕ ਅਨਮੋਲ ਬਚਨ। ਔਰ ਚੌਥੀ ਕਿਤਾਬ ਕੁਦਰਤ ਕੇ ਸਭ ਬੰਦੇ। ਇਹ 4 ਕਿਤਾਬਾਂ ਬਾਪੂ ਜੀ ਨੇ ਲਿਖਵਾਈਆਂ ਸੇਵਾ ਲਈ। ਔਰ ਇਹਨਾਂ ਕਿਤਾਬਾਂ ਦਾ ਇੱਕੋ ਇੱਕ ਮੋਟਿਵ ਸੀ ਮੇਰੇ ਲਿਖਣ ਦਾ ਕਿ ਜਿਹੜਾ ਵੀ ਇਹ ਕਿਤਾਬਾਂ ਨੂੰ ਪੜ੍ਹੇ ਉਹ ਪੱਕਾ ਗੁਰੂ ਘਰ ਦੇ ਨਾਲ ਜੁੜ ਜਾਵੇ ਔਰ ਉਹਨੂੰ ਇੰਨਾ ਜੋ ਅੰਦਰ ਉਹਦੇ ਸ਼ਰਧਾ ਦਾ ਖਾਨਾ ਉੱਚਾ ਹੋ ਜੇ ਕਿ ਭਾਵੇਂ ਉਹਦੇ ਸਾਹਮਣੇ ਕੋਈ ਸੋਨੇ ਦਾ ਵੀ ਬਣ ਕੇ ਆ ਜੀ, ਉਹਨੂੰ ਦੂਰੋਂ ਮੱਥਾ ਟੇਕੇ, ਬਈ ਗੁਰੂ ਹੋਏਗਾ, ਆਪਣੇ ਘਰ ਹੋਏਗਾ, ਰਾਜੀ ਰਹੋ। ਪਰ ਮੇਰੇ ਲਈ ਮੇਰਾ ਸਤਿਗੁਰੂ ਗੁਰੂ ਰਾਮਦਾਸ ਹੈ, ਗੁਰੂ ਨਾਨਕ ਹੈ, ਕਲਗੀਆਂ ਵਾਲਾ ਗੁਰੂ ਗ੍ਰੰਥ ਸਾਹਿਬ ਹੈ। ਅਤੇ ਇਹ ਕਿਤਾਬਾਂ ਜਦੋਂ ਸੰਗਤ ਦੇ ਰੂਬਰੂ ਅਸੀਂ ਕੀਤੀਆਂ ਔਰ ਇਹਨਾਂ ਸੰਗਤਾਂ ਨੇ ਲਾਭ ਲਿਆ। ਇਹ ਜਿਹੜਾ ਪ੍ਰੇਰਨਾਦਾਇਕ ਅਨਮੋਲ ਬਚਨ, ਇੱਥੋਂ ਤੱਕ ਸਾਨੂੰ ਸੰਗਤਾਂ ਦੇ ਸੁਨੇਹੇ ਆਉਣੇ ਸ਼ੁਰੂ ਹੋਏ ਕਿ ਜਦੋਂ ਅਸੀਂ ਕੋਈ ਵੀ ਬਚਨ ਪੜ੍ਹਦੇ ਹਾਂ ਇੱਦਾਂ ਲੱਗਦਾ ਜਿਵੇਂ ਸਾਡੇ ਬਾਬਤ ਹੀ ਗੱਲ ਹੋ ਰਹੀ ਹੈ। ਇਹ ਮੇਰੀ ਬੇਨਤੀ ਹੈ। 4 ਕਿਤਾਬਾਂ ਨੇ। ਇਸ ਤੋਂ ਇਲਾਵਾ ਇਹ ਜਿਹੜੀ ਚਿੱਪ ਹੈ ਜਿਹਦੇ ਵਿੱਚ ਗੁਰਮੰਤਰ ਦਾ ਜਾਪ ਹੈ, ਮੂਲ ਮੰਤਰ ਦਾ ਜਾਪ ਜੋ ਅਸੀਂ ਕੀਰਤਨ ਵਿੱਚ ਰੋਜ਼ ਜਾਪ ਕਰਦੇ ਹਾਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਇਹ ਵੀ ਜਾਪ ਹੈ। ਔਰ ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਚੌਥਾ ਵੋਲੀਅਮ ਹੈ ਪੈਨ ਡਰਾਈਵ ਦਾ, ਜੋ 40 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਹੋਇਆ ਸੀ। ਇਹਦੇ ਵਿੱਚ 40 ਦਿਨਾਂ ਦੇ ਅੰਮ੍ਰਿਤ ਵੇਲਿਆਂ ਦੇ ਸਮਾਗਮਾਂ ਦੇ ਕੀਰਤਨ ਨੇ, ਤਕਰੀਬਨ 75-80 ਘੰਟੇ ਦਾ ਕੀਰਤਨ ਇਹਦੇ ਵਿੱਚ ਮੌਜੂਦ ਹੈ। ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨ ਲੱਗਾ ਕਿ ਜਦੋਂ ਵੀ ਤੁਹਾਡੇ ਘਰਾਂ ਦੇ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਆਵੇ, ਜਿੱਥੇ ਮਠਿਆਈਆਂ ਵੰਡਦੇ ਹੋ, ਜਿੱਥੇ ਹੋਰ ਚੀਜ਼ਾਂ ਵੰਡਦੇ ਹੋ, ਉੱਥੇ ਗੁਰਮਤਿ ਦੀਆਂ ਕਿਤਾਬਾਂ ਜ਼ਰੂਰ ਵੰਡਿਆ ਕਰੋ ਤਾਂ ਜੋ ਸਿੱਖੀ ਦਾ ਪ੍ਰਚਾਰ ਹੋਰ ਫੈਲੇ। ਇਹ ਜਿਹੜੀਆਂ ਚਿੱਪਾਂ ਤੁਸੀਂ ਵੇਖੀਆਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਆਪਣੇ ਹਰ ਕਮਰੇ ਦੇ ਵਿੱਚ ਇਹ ਚਿੱਪ ਜ਼ਰੂਰ ਲਗਾਓ ਤਾਂ ਜੋ ਤੁਹਾਡੇ ਕਮਰਿਆਂ ਦੀ ਵਾਈਬ੍ਰੇਸ਼ਨ ਗੁਰੂ ਘਰ ਨਾਲ ਜੁੜਨ ਵਾਲੀ ਬਣੇ, ਘਰਾਂ 'ਚੋਂ ਕਲਾ ਕਲੇਸ਼ ਨਿਕਲੇ। ਔਰ ਇਹ ਸਾਰੀਆਂ ਚੀਜ਼ਾਂ ਮੰਗਵਾਉਣ ਦੇ ਲਈ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ 98759 09004 9875909004। ਇਹ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਚਿੱਪਾਂ ਵੀ, ਭਾਵੇਂ ਪੈਨ ਡਰਾਈਵ ਵੀ ਅਤੇ ਭਾਵੇਂ ਕਿਤਾਬਾਂ ਵੀ
ਇਹ ਸਾਰੀਆਂ ਚੀਜ਼ਾਂ ਤੁਸੀਂ ਮੰਗਵਾ ਸਕਦੇ ਹੋ। ਔਰ ਭੁੱਲਣਾ ਨਹੀਂ, ਜਦੋਂ ਵੀ ਕੋਈ ਖੁਸ਼ੀ ਦਾ ਦਿਨ ਆਵੇ, ਮਠਿਆਈਆਂ ਦੇ ਨਾਲ ਆਹ ਚੀਜ਼ਾਂ ਗੁਰੂ ਘਰ ਨਾਲ ਜੁੜਨ ਤੇ ਜੋੜਨ ਵਾਲੀਆਂ ਜ਼ਰੂਰ ਵੰਡੋ, ਤਾਂ ਜੋ ਤੁਹਾਡੇ ਬੱਚਿਆਂ ਨੂੰ ਹੋਰ ਬਰਕਤ ਗੁਰੂ ਰਾਮਦਾਸ ਪਾਉਣ, ਤਾਂ ਜੋ ਹੋਰ ਸਿੱਖੀ ਘਰ ਘਰ ਦੇ ਵਿੱਚ ਫੈਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ